ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਧੜਾ, ਮਤਲਬ ਕਿ ਉਹਨਾਂ ਦਾ ਧੜਾ ਕੀ ਸਮਰਥਕਾਂ ਦਾ ਧੜਾ, ਜੋ ਉਹਨਾਂ ਦੇ ਬਿਆਨ ਨੂੰ ਜਸਟੀਫਾਈਡ ਕਰ ਰਹੇ ਨੇ, ਜਾਂ ਕਹਿ ਲਓ ਕਿ ਉਹਦੀ ਪ੍ਰੋੜਤਾ ਕਰਦੇ ਆ, ਸਮਰਥਨ ਕਰਦੇ ਆ ਕਿ ਹਾਂ ਏਦਾਂ ਹੀ ਆ। ਤਾਂ ਇੱਕ ਉਹ ਹੈ ਧੜਾ ਜਿਹੜਾ ਕਿ ਇਹ ਜੋ ਬਿਆਨ ਆਇਆ ਸੀਗਾ ਭਗਤ ਸਿੰਘ ਹੋਰਾਂ ਤੇ, ਜਿਹੜਾ ਬਿਆਨ ਦਿੱਤਾ ਗਿਆ ਸੀ ਸਿਮਰਨਜੀਤ ਸਿੰਘ ਮਾਨ ਵੱਲੋਂ, ਉਹਦੀ ਆਲੋਚਨਾ ਕਰਦਾ ਹੈ। ਤਾਂ ਉੱਥੇ ਉਹ ਜਿਹੜਾ ਆਲੋਚਨਾ ਕਰਨ ਵਾਲਾ ਹੈ, ਤਾਂ ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮੌਕਾ ਬਣੇਗਾ ਤਾਂ ਟ੍ਰੋਲਿੰਗ ਵਗੈਰਾ ਚੱਲਦੀ ਪਈ ਹੈ, ਦੋਹਾਂ ਪਾਸਿਆਂ ਤੋਂ ਹੀ ਧੁਆਂਧਾਰ ਮੁਕਾਬਲੇ ਹੋ ਰਹੇ ਨੇ। ਤਾਂ ਇਹਨਾਂ ਨੇ ਆਪਣਾ ਹਲਫ ਲੈ ਲਿਆ। ਪਰ ਜਿਹੜੀ ਗੱਲ ਅੱਗੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਵਿਵਾਦ ਬਣੀ ਪਈ ਆ, ਉਸ ਗੱਲ ਤੇ ਉਹਨਾਂ ਨੇ ਫਿਰ ਅੱਜ ਆਪਣਾ ਸਟਾਂਸ ਜਿਹੜਾ ਕਲੀਅਰ ਕਰ ਦਿੱਤਾ। ਉਹ ਕਹਿੰਦੇ ਕਿ ਜਿਹੜਾ ਅਸੈਂਬਲੀ 'ਚ ਬੰਬ ਸੁੱਟਦਾ ਹੈ, ਜੋ ਕਾਂਸਟੇਬਲ ਨੂੰ ਮਾਰਦਾ ਹੈ, ਉਹ ਮੁਜਰਮ ਨੂੰ ਤਾਂ ਫਿਰ ਮੁਜਰਮ ਹੀ ਕਿਹਾ ਜਾਏਗਾ। ਹਾਲਾਂਕਿ ਇੱਥੇ ਅੱਜ ਸ਼ਬਦ ਉਹਨਾਂ ਨੇ ਅੱਤਵਾਦੀ ਇਸਤੇਮਾਲ ਨਹੀਂ ਕੀਤਾ, ਮੁਜਰਮ ਹੀ ਕਿਹਾ ਹੈ ਜੀ। ਤਾਂ ਇਹ ਸਾਫ਼ ਤੌਰ ਤੇ ਦੱਸਦਾ ਹੈ ਕਿ ਉਹ ਮੁਜਰਮ ਤੇ ਮੰਨ ਰਹੇ ਨੇ। ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਇੰਟਰਵਿਊ ਆਈਆਂ ਨੇ ਇਹਨਾਂ ਦੀਆਂ ਅੱਗੇ ਪਿੱਛੇ, ਹੁਣ ਸਾਰੀਆਂ ਤੁਹਾਨੂੰ ਪਤਾ ਹੀ ਹੈ ਚੱਲ ਰਹੀਆਂ। ਪਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਜਿਹੜੀ ਆ ਉਹ ਭੇਤ ਭਰੀ ਵੀ ਰੱਖ ਲਈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੋਟ ਕਿਹਨੂੰ ਪਾਈ ਜੇ, ਰਾਸ਼ਟਰਪਤੀ ਦੀ ਵੋਟ ਕਿਹਨੂੰ ਪਾਈ, ਉਹ ਕਹਿੰਦੇ ਜਿਹਨੂੰ ਮਰਜ਼ੀ ਪਾਈ ਹੈ, ਪਰ ਪਾਈ ਆਪਣੀ ਮਰਜ਼ੀ ਦੇ ਨਾਲ ਹੈ, ਪਰ ਮੈਂ ਦੱਸਾਂਗਾ ਨਹੀਂ। ਤਾਂ ਉਹ ਕਿਹਨੂੰ ਪਾ ਕੇ ਆਇਆ ਇਹ ਤਾਂ ਬਾਈ ਹੁਣ ਉਹੀਓ ਜਾਣਦੇ ਨੇ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਆਪਣਾ ਸਟਾਂਸ ਜਿਹੜਾ ਹੈ ਉਹ ਫਿਰ ਇੱਕ ਵਾਰੀ ਕਲੀਅਰ ਕਰ ਦਿੱਤਾ ਕਿ ਉਹ ਤਾਂ ਮੁਜਰਮ ਨੂੰ ਮੁਜਰਮ ਕਹਿਣਗੇ। ਵੈਸੇ ਚੰਨਨ ਸਿੰਘ ਨੂੰ ਤੇ ਜੋੜ ਰਹੇ ਆ ਉਹਦੀ ਹੱਤਿਆ ਨੂੰ, ਇਹ ਵੈਸੇ ਜਿਹੜੀ ਉਹ ਗੋਲੀ ਚੱਲੀ ਸੀ ਉਹ ਆਜ਼ਾਦ ਨੇ ਚਲਾਈ ਸੀ ਮੇਰੇ ਖਿਆਲ ਦੇ ਨਾਲ, ਜਿੰਨਾ ਕੋਈ ਇਤਿਹਾਸ ਦੇ ਵਿੱਚ ਦੱਸ ਆ। ਚੰਨਨ ਸਿੰਘ ਦੀ ਮੌਤ ਨੂੰ ਨਾ ਵਾਰ-ਵਾਰ ਕਹਿ ਰਹੇ ਆ। ਤਾਂ ਦੇਖੋ ਗੱਲ ਕੀ ਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਕੋਈ ਬਿਆਨ ਪਹਿਲੀ ਵਾਰੀ ਨਹੀਂ ਦਿੱਤਾ, ਐਸੇ ਬਿਆਨ ਜਿਹੜੇ ਉਹ ਲਗਾਤਾਰ ਦੇ ਰਹੇ, ਪਰ ਮੇਰੇ ਖਿਆਲ ਦੇ ਨਾਲ ਬੇਲੋੜਾ ਸੀਗਾ ਜਿਸ ਤਰ੍ਹਾਂ ਦਾ ਉਹਨਾਂ ਨੇ ਵਿਵਾਦ ਛੇੜ ਦਿੱਤਾ। ਕਿਉਂਕਿ ਦੇਖੋ ਭਗਤ ਸਿੰਘ ਨੂੰ ਹੀਰੋ ਮੰਨਣ ਵਾਲੇ ਲੱਖਾਂ ਕਰੋੜਾਂ ਪੂਰੀ ਦੁਨੀਆ 'ਚ, ਅੰਗਰੇਜ਼ ਤੇ ਗੋਰੇ ਤੇ ਪੜ੍ਹਾ ਰਹੇ ਨੇ ਅੱਜ ਕੱਲ, ਅੱਜ ਦੇ ਦੌਰ 'ਚ ਜੇ ਤੁਸੀਂ ਦੇਖੋਗੇ ਤਾਂ ਉਹ ਆਪਣੇ ਬੱਚਿਆਂ ਨੂੰ ਵੀ ਦੱਸ ਰਹੇ ਨੇ। ਪਾਕਿਸਤਾਨ 'ਚ ਦੇਖ ਲਓ ਭਗਤ ਸਿੰਘ ਦੇ ਕਿੰਨੇ ਪ੍ਰਸ਼ੰਸਕ ਨੇ, ਕਿੰਨੇ ਚਾਹਣ ਵਾਲੇ ਨੇ। ਤਾਂ ਏਦਾਂ ਕੋਈ ਛੋਟਾ ਨਹੀਂ ਹੋ ਜਾਂਦਾ। ਹੁਣ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ, ਮੈਂ ਤਾਂ ਹੈਰਾਨ ਆ। ਉਹ ਇੱਕ ਇੰਟਰਵਿਊ 'ਚ ਕਹਿ ਰਹੇ ਨੇ, ਮੈਂ ਕਿਤੇ ਸਾਰੀ ਤੇ ਨਹੀਂ ਸੁਣੀ ਇੰਟਰਵਿਊ, ਤਾਂ ਜਿਵੇਂ ਕਰਦੇ ਹੁੰਦੇ ਨੇ ਲਿਖਦੇ ਹੁੰਦੇ ਆ, ਕਿ ਉਹ ਕਹਿ ਰਹੇ ਆ ਕਿ ਸੈਕੰਡ ਵਰਲਡ ਵਾਰ ਕਰਕੇ ਗੋਰੇ ਕਮਜ਼ੋਰ ਹੋ ਗਏ ਸਨ ਆਰਥਿਕ ਤੌਰ ਤੇ ਆਜ਼ਾਦੀ ਤਾਂ ਮਿਲੀ ਆ। ਹੁਣ ਜੇ ਇਸ ਬਿਆਨ ਨੂੰ ਵੀ ਦੇਖੋ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਾਂ ਫਿਰ ਸਾਰੇ ਸਟਰਗਲ ਨੂੰ ਹੀ ਇੱਕ ਤਰ੍ਹਾਂ ਨਾਲ ਕਾਂਟਾ ਮਾਰ ਕਰਦੇ ਆ ਕਿ ਇੱਕ ਤਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਡੇ ਸਿੱਖਾਂ ਨੇ, ਬਹਾਦਰ ਯੋਧਿਆਂ ਨੇ, ਪੰਜਾਬੀਆਂ ਨੇ ਬਾਈ ਸਭ ਤੋਂ ਜ਼ਿਆਦਾ ਕੁਰਬਾਨੀ ਦਿੱਤੀ ਹੈ। ਤਾਂ ਫਿਰ ਆਪਣੇ ਆਪ ਹੀ ਇੱਕ ਤਰ੍ਹਾਂ ਨਾਲ ਕਾਂਟਾ ਵੀ ਮਾਰੀ ਜਾ ਰਹੇ ਹਾਂ ਅਸੀਂ। ਗੱਲ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਰਾਜਨੀਤੀ ਕਰਨ ਦਾ ਆਪਣਾ ਢੰਗ ਹੈ, ਉਹ ਫਿਰ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦੇ। ਪਰ ਕਹਿ ਲਓ ਕਿ ਕਾਫੀ ਜ਼ਿਆਦਾ ਇਹ ਵਿਵਾਦ ਇਸ ਵੇਲੇ ਮਗਿਆ ਪਿਆ, ਬਹੁਤ ਜ਼ਿਆਦਾ ਵਿਵਾਦ ਮਗਿਆ ਪਿਆ। ਤੇ ਅੱਜ ਤੇ ਮੇਰੇ ਖਿਆਲ ਦੇ ਨਾਲ ਖਟਕੜ ਕਲਾਂ ਦੇ ਵਿੱਚ ਇਕੱਠ ਵੀ ਹੋਇਆ, ਉੱਥੇ ਵੀ ਇੱਕ ਬੰਦੇ ਨੇ ਭੈੜੀ ਜੀ ਗੱਲ ਕੀਤੀ ਆ ਕਿ ਕੋਈ ਮਾਨ ਦੀ ਪੱਗ ਲਾ ਕੇ ਲਿਆਏਗਾ ਤੇ ਮੈਂ ਇਹਨੂੰ 5 ਲੱਖ ਰੁਪਇਆ ਦਿਆਂਗਾ। ਐਸੀਆਂ ਗੱਲਾਂ ਕਰਨ ਦੀ ਵੀ ਲੋੜ ਨਹੀਂ। ਅਸੀਂ ਵੀ ਹੋ ਸਕਦਾ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਨਾਲ ਨਾ ਸਹਿਮਤ ਹੋਈਏ, ਪਰ ਇਹ ਵਿੱਚੋਂ ਪੱਗ ਵਾਲੀ ਕਿਹੜੀ ਗੱਲ ਆਈ ਵੀ, ਇਹ ਕੀ ਹੋਇਆ ਜੀ। ਤਾਂ ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਨੂੰ ਲਿਜਾ ਰਹੀਆਂ ਸਾਨੂੰ। ਉਹ ਗਲੀ ਹੈ ਅੱਗੇ, ਉਹ ਗਲੀ ਸਟਾਰਟ ਹੋਏਗੀ ਜਿੱਥੇ ਅਸੀਂ ਦੋ ਹਿੱਸਿਆਂ 'ਚ ਹੋ ਸਕਦਾ ਆਉਣ ਵਾਲੇ ਸਮੇਂ 'ਚ ਵੰਡੇ ਜਾਈਏ। ਵੰਡੇ ਤੇ ਪਹਿਲਾਂ ਹੀ ਆ, ਪਰ ਉਹਦਾ ਫਾਇਦਾ ਜਿਹੜਾ ਉਹ ਦੂਰ ਬੈਠੇ ਨੂੰ ਹੋਏਗਾ। ਅਸੀਂ ਉਸ ਮਤਲਬ ਰਸਤੇ ਨੂੰ ਪੈ ਰਹੇ ਹਾਂ, ਉਸ ਗਲੀ ਨੂੰ ਪੈ ਰਹੇ ਹਾਂ ਜਿਸ ਗਲੀ ਦੇ ਵਿੱਚ ਜਾ ਕੇ ਮਤਲਬ ਕਿ ਅਸੀਂ ਦੋ ਨੁਕਰਾਂ ਤੇ ਖਲੋ ਜਾਵਾਂਗੇ। ਤਾਂ ਇਹ ਬੜੀ ਇਸ ਵੇਲੇ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਨਾਜ਼ੁਕ ਜਿਹੀ ਸਥਿਤੀ ਬਣ ਗਈ ਆ ਕਿ ਜਿਸ ਤਰੀਕੇ ਨਾਲ ਡਿਬੇਟ ਤੇ ਵੈਸੇ ਛਿੜਿਆ ਸੀਗਾ ਇੰਡੀਆ 'ਚ, ਇਹ ਅੱਜ ਤੋਂ ਮੇਰੇ ਖਿਆਲ ਦੇ ਨਾਲ 9-10 ਸਾਲ ਪਹਿਲਾਂ ਵੀ, ਕਿਉਂਕਿ ਇੱਕ ਬੁੱਕ ਦੇ ਵਿੱਚ ਲਿਖਿਆ ਹੋਇਆ ਬਕਾਇਦਾ ਜਿਹੜੀ ਗੱਲ ਸਿਮਰਨਜੀਤ ਸਿੰਘ ਮਾਨ ਕਹਿ ਰਹੇ ਨੇ ਬੁੱਕ ਦੇ ਵਿੱਚ ਲਿਖਿਆ ਹੋਇਆ। JNU 'ਚ ਬੁੱਕ ਲੱਗ ਗਈ ਸੀਗੀ। ਉਹ ਫਿਰ ਇੱਕ ਹੈਗੇ ਸੀਗੇ ਤਾਜੁਦੀਨ, ਸ਼ਾਇਦ ਪ੍ਰੋਫੈਸਰ ਸਨ ਕਸ਼ਮੀਰ ਯੂਨੀਵਰਸਿਟੀ ਦੇ, ਉਹਨਾਂ ਨੇ ਕਹਿਤਾ ਸੀ ਇੱਕ ਵਾਰੀ, ਫਿਰ ਰਾਜ ਸਭਾ ਦੇ ਵਿੱਚ ਲੈ ਕੇ ਆਏ ਸਨ ਮੇਰੇ ਖਿਆਲ ਦੇ ਨਾਲ, ਉਸ ਵੇਲੇ ਮਤਾ ਲੈ ਕੇ ਆਏ ਸਨ ਕਿ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਵਾਈਏ। ਪਰ ਉਦੋਂ ਬਾਅਦ ਫਿਰ ਜਿਹੜੀ UPA 2 ਸੀਗੀ ਸਰਕਾਰ ਉਹ ਚਲੇ ਗਈ ਤੇ ਡਿਬੇਟ ਤਾਂ ਚੱਲਿਆ ਅੱਗੇ, ਪਰ ਜਿਸ ਤੀਬਰਤਾ ਦੇ ਨਾਲ ਇੱਧਰ ਸਾਡੇ ਹੁਣ ਡਿਬੇਟ ਚੱਲ ਪਿਆ ਤੇ ਜਿਸ ਤਰੀਕੇ ਨਾਲ ਉਹ ਗਾਂ ਕਿਰਦਾਰ ਕੁਸ਼ੀਆਂ ਤੱਕ ਜਾ ਰਿਹਾ ਹੈ,
ਤੇ ਪੱਗਾਂ ਲਾਉਣ ਤੱਕ ਜਾ ਰਿਹਾ। ਇਹ ਡਿਬੇਟ ਹੈਲਦੀ ਡਿਬੇਟ ਨਹੀਂ। ਵੈਸੇ ਤੇ ਚਲੋ ਸਹਿਮਤੀ ਬਈ, ਮੈਂ ਜਿਵੇਂ ਕਿਹਾ ਕਿ ਕਿਸੇ ਨੂੰ ਕੋਈ ਹੀਰੋ ਮੰਨਦਾ ਤੇ ਕਿਸੇ ਦੇ ਨਾ ਮੰਨਣ ਨਾਲ ਉਹ ਛੋਟਾ ਨਹੀਂ ਹੋ ਜਾਂਦਾ ਉਹਦੀ ਨਜ਼ਰ ਦੇ ਵਿੱਚ, ਉਹਨੇ ਓਡਾ ਹੀ ਰਹਿਣਾ। ਤੇ ਜੇ ਕੋਈ ਨਹੀਂ ਮੰਨਦਾ ਉਹਨੂੰ ਧੱਕੇ ਨਾਲ ਮਨਾਇਆ ਨਹੀਂ ਜਾ ਸਕਦਾ। ਤਰਕ ਦਲੀਲਾਂ ਹੀ ਹੁੰਦੀਆਂ ਨੇ, ਆਪੋ ਆਪਣੇ ਤਰਕ, ਆਪੋ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਨੇ, ਕਿਉਂਕਿ ਇੱਕ ਪਾਸੇ ਤੁਹਾਨੂੰ ਪਤਾ ਲੈਫਟਿਸਟ ਆ ਜਾਂਦੇ, ਦੂਸਰੇ ਪਾਸੇ ਰਾਈਟਿਸਟ ਆ ਜਾਂਦੇ। ਇੱਕ ਵਿਚਾਰਕ ਡਿਬੇਟ ਹੈ। ਪਰ ਇਸ ਡਿਬੇਟ ਦੇ ਵਿੱਚ ਹੁਣ ਜਿਸ ਤਰ੍ਹਾਂ ਦੀਆਂ ਚੀਜ਼ਾਂ ਐਂਟਰ ਹੋ ਰਹੀਆਂ ਨੇ, ਇਹ ਤਾਂ ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਜੀ ਜੀ ਮਿੰਟੂ ਜੀ, ਅਕਾਲੀ ਦਲ ਨੂੰ ਇੱਕੋ ਦਿਨ ਦੋਹਰਾ ਝਟਕਾ ਲੱਗ ਗਿਆ ਜੀ। ਹਾਂਜੀ ਦੇਖੋ, ਅੱਜ ਇੱਕ ਤੇ ਪ੍ਰੈਜ਼ੀਡੈਂਟ ਚੋਣ ਦੇ ਵਿੱਚ ਇਹ ਆਲੀ ਸਾਹਿਬ ਨੇ ਬਾਈਕਾਟ ਕਰ ਦਿੱਤਾ ਹੈ, ਉਹਨਾਂ ਨੇ ਵੋਟ ਨਹੀਂ ਪਾਈ। ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਆਪਾਂ ਦੇਖੀਏ ਤਾਂ ਪੰਥਕ ਰਾਜਨੀਤੀ ਦੇ ਵਿੱਚ ਕਾਫੀ ਹਿਲਜੁਲ ਵਾਲਾ ਮਸਲਾ ਹੋ ਸਕਦਾ ਹੈ, ਕਿਉਂਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਉਹ ਸ਼ਾਮਲ ਹੁੰਦੇ ਨੇ ਜਾ ਕੇ ਬਾਦਲਾਂ ਦੇ ਜਿਹੜੇ ਹੁਣ ਸ਼ਰੀਕ ਬਣ ਚੁੱਕੇ, ਇਹਨਾਂ ਦੇ ਵਿੱਚੋਂ ਹੀ ਨਿਕਲੇ ਹਰਮੀਤ ਸਿੰਘ ਕਾਲਕਾ ਦੇ ਇੱਕ ਪ੍ਰੋਗਰਾਮ 'ਚ, ਤੇ ਜਿੱਥੇ ਉਹਨਾਂ ਨੇ ਮਤਲਬ ਕਿ ਆਪਣਾ ਰੱਖਿਆ ਸੀ ਸਮਾਗਮ ਚੋਣ ਨਿਸ਼ਾਨ ਟੋਕਰੀ ਮਿਲ ਤੇ, ਤਾਂ ਇਹਨਾਂ ਵੱਲੋਂ ਨਾ ਸਿਰਫ ਸ਼ਿਰਕਤ ਕੀਤੀ ਗਈ, ਅਕਾਲੀ ਲੀਡਰ ਕੁਝ ਹੋਰ ਵੀ ਸਨ, ਜਿੱਦਾਂ ਉੱਥੇ ਸੁਖਦੇਵ ਸਿੰਘ ਢੀਂਡਸਾ ਸਨ, ਰਾਮੂ ਵਾਲੀਆ, ਉਹ ਤਾਂ ਕਹਿ ਰਹੇ ਸੀ ਕਿ ਅਕਾਲੀ ਦਲ ਤੇ ਕਰੋਨਾ ਵਰਗਾ ਹੋ ਗਿਆ, ਮਤਲਬ ਕਿ ਬਾਦਲ ਫੈਮਿਲੀ ਨੂੰ ਕਹਿ ਰਹੇ ਸੀ। ਅਕਾਲੀ ਦਲ ਨੂੰ ਤਾਂ ਨਹੀਂ ਮਾਫ ਕਰਨਾ, ਮਤਲਬ ਕਿ ਅਕਾਲੀਆਂ ਦੇ ਜਿਹੜੇ ਲੀਡਰ ਹੋ ਗਏ ਤੇ ਉਹਨਾਂ ਨੂੰ ਕਹਿ ਰਹੇ ਆ ਕਿ ਇਹ ਤਾਂ ਕਰੋਨਾ ਵਰਗੇ ਨੇ, ਐਸਾ ਕੁਝ ਬੋਲ ਰਹੇ ਸੀਗੇ ਉਹ। ਮੇਰੇ ਖਿਆਲ ਦੇ ਨਾਲ ਅੱਜ ਕੱਲ ਤੁਹਾਨੂੰ ਪਤਾ ਹੀ ਹੈ। ਫਿਰ ਜਿਸ ਤਰ੍ਹਾਂ ਬਲਜੀਤ ਸਿੰਘ ਦਾਦੂਵਾਲ, ਫਿਰ ਇਸ ਤੋਂ ਇਲਾਵਾ ਤਰਲੋਚਨ ਸਿੰਘ, ਜਸਵੀਰ ਸਿੰਘ ਜੀ ਰੋਡੇ, ਇਹ ਸਾਰੀਆਂ ਸ਼ਖਸੀਅਤਾਂ ਉੱਥੇ ਹਾਜ਼ਰ ਸੀਗੀਆਂ। ਹੁਣ ਜਿਹੜੇ ਮੈਂ ਨਾਂ ਲਏ ਨੇ ਤਾਂ ਤੁਸੀਂ ਨਿਗਾਹ ਘੁਮਾ ਲਓ ਪਿੱਛੇ ਨੂੰ। ਤਰਲੋਚਨ ਸਿੰਘ ਕੌਣ ਨੇ? ਤਰਲੋਚਨ ਸਿੰਘ ਉਹ ਸ਼ਖਸ ਨੇ ਜਿਹੜੇ ਨਰਿੰਦਰ ਮੋਦੀ ਜੀ ਨੂੰ ਮਿਲਦੇ ਨੇ ਅਕਸਰ, ਤਾਂ ਇਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ, ਪੁਰਸਕਾਰ ਵੀ ਦਿੱਤਾ ਗਿਆ ਤਰਲੋਚਨ ਸਿੰਘ ਜੀ ਨੂੰ। ਤਾਂ ਕਹਿਣ ਦਾ ਮਤਲਬ ਇਹ ਆ ਕਿ ਦਾਦੂਵਾਲ ਸਾਹਿਬ, ਇਹਨਾਂ ਦੀ ਵੀ ਮੁਲਾਕਾਤ ਹੁੰਦੀ ਰਹਿੰਦੀ ਹੈ। ਤਾਂ ਇਹ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉੱਥੇ ਸਾਰੀ ਆਪਾਂ ਜੇ ਕਹੀਏ ਤਾਂ ਇਹ ਬਣ ਰਹੀ ਹੈ ਤਸਵੀਰ ਉੱਥੇ, ਤਾਂ ਇਹੋ ਲੱਗਦਾ ਕਿ ਕੰਮ ਥੋੜਾ ਜਿਹਾ ਔਖਾ ਹੋ ਗਿਆ। ਤੇ ਉਹਦੇ ਵਿੱਚ ਜੇ ਟਕਸਾਲ ਮੁਖੀ ਚਲੇ ਜਾਂਦੇ ਨੇ ਤੇ ਜਿਨ੍ਹਾਂ ਨੇ ਉਹ ਉੱਥੇ ਬਿਆਨ ਵੀ ਦਿੱਤਾ ਕਿ ਅਕਾਲੀ ਦਲ ਨੇ ਜਿਹੜੇ ਸਿਧਾਂਤਾਂ ਲਈ ਪਾਰਟੀ ਦੀ ਸਥਾਪਨਾ ਕੀਤੀ ਸੀ, ਉਸ ਤੋਂ ਕਾਫੀ ਸਮੇਂ ਤੋਂ ਮੂੰਹ ਮੋੜ ਲਿਆ। ਹੁਣ ਤੁਸੀਂ ਇਸ ਬਿਆਨ ਦੇ ਮਾਇਨੇ ਕੱਢ ਲਓ, ਇਸ ਗੱਲ ਦੇ ਮਾਇਨੇ ਕੱਢ ਲਓ ਕਿ ਜਿਸ ਕਰਕੇ ਉਹ ਕਹਿੰਦੇ ਕਿ ਪੰਥ ਨੂੰ ਨੁਕਸਾਨ ਹੋਇਆ। ਤੇ ਇਹਦਾ ਮਤਲਬ ਇਹ ਆ ਕਿ ਬਾਬਾ ਹਰਨਾਮ ਸਿੰਘ ਇਹ ਕਹਿਣ ਜਾ ਰਹੇ ਆ, ਜਾਂ ਕਹਿ ਲਓ ਕਿ ਕਹਿ ਰਹੇ ਨੇ ਕਿ ਭਾਈ ਦੇਖੋ ਗੱਲ ਇਹ ਆ ਕਿ ਅਸੀਂ ਜੋ ਅਕਾਲੀ ਦਲ ਬਣਾਇਆ ਸੀਗਾ, ਉਹ ਜਿਹੜੇ ਸਿਧਾਂਤ ਕਾਇਮ ਕੀਤੇ ਸੀ, ਜਿਹਦੇ ਵਿੱਚ ਸਿਰਫ ਸੱਤਾ ਪ੍ਰਾਪਤੀ ਕੋਈ ਸਾਡਾ ਮਕਸਦ ਜਾਂ ਕੋਈ ਸਾਡਾ ਨਿਸ਼ਾਨਾ ਨਹੀਂ ਸੀਗਾ, ਉਹਦੇ ਵਿੱਚ ਮੁੱਖ ਮਕਸਦ ਤੇ ਪੰਥਕ ਭਾਵਨਾ ਦੀ ਤਰਜਮਾਨੀ ਕਰਨੀ ਸੀ, ਭਾਵਨਾਵਾਂ ਦੀ ਤਰਜਮਾਨੀ ਕਰਨੀ ਸੀ, ਪ੍ਰਚਾਰ ਪ੍ਰਸਾਰ ਕਰਨਾ ਸੀਗਾ। ਤਾਂ ਉਹ ਚੀਜ਼ਾਂ ਤੋਂ ਤੇ ਕਿਤੇ ਨਾ ਕਿਤੇ ਪਾਸਿਓ ਕਹਿੰਦੇ, ਇਹਦਾ ਮਤਲਬ ਕਿ ਉਹ ਕਿੱਥੇ ਨਿਸ਼ਾਨਾ ਲਾ ਰਹੇ ਨੇ। ਤਾਂ ਇਹ ਸਾਫ਼ ਹੈ ਕਿ ਜਿਵੇਂ ਅੱਜ ਮਨਪ੍ਰੀਤ ਸਿੰਘ ਇਆਲੀ ਨੇ ਬਹੁਤ ਵੱਡਾ ਝਟਕਾ ਦਿੱਤਾ, ਜੋ ਕਿ ਐਮਐਲਏ ਨੇ ਤੇ ਬੜੇ ਪੁਰਾਣੇ ਸਾਥੀ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ। ਉਹਨਾਂ ਨੇ ਜਿਸ ਤਰੀਕੇ ਨਾਲ ਝਟਕਾ ਦਿੱਤਾ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ 7-8 ਮਿੰਟ ਦਾ ਇੱਕ ਵੀਡੀਓ ਪਾਇਆ ਹੈ, ਉਹ ਤੋਂ ਤਾਂ ਸਾਫ਼ ਹੈ, ਸਪਸ਼ਟ ਹੈ ਕਿ ਅਕਾਲੀ ਦਲ ਤੇ ਬਹੁਤ ਜ਼ਿਆਦਾ ਕਹਿ ਲਓ ਕਿ ਸੰਕਟ ਦੇ ਬੱਦਲ ਨੇ। ਕੋਈ ਆਪਾਂ ਆਸ ਉਮੀਦ ਲਾਉਨੇ ਆ ਕਈ ਵਾਰ ਕਿ ਚਲੋ ਯਾਰ ਆਹ ਚੀਜ਼ ਠੀਕ ਹੋ ਜਾਏਗੀ, ਪਰ ਇੱਥੇ ਚੀਜ਼ ਠੀਕ ਹੋਣ ਦੀ ਬਜਾਏ ਹੋਰ ਵਿਗੜ ਬਾਰ-ਬਾਰ ਵਿਗੜ ਰਹੀ ਹੈ। ਤਾਂ ਇਹ ਮਨਪ੍ਰੀਤ ਸਿੰਘ ਇਆਲੀ ਵਾਲਾ, ਔਰ ਦੂਸਰਾ ਇਹ ਜਿਹੜਾ ਪੰਥਕ ਸਭਾ ਦੇ ਵਿੱਚ ਅੱਜ ਬਹੁਤ ਚਰਚਿਤ ਮੁੱਦਾ ਹੈ, ਮੇਰੇ ਖਿਆਲ ਦੇ ਨਾਲ ਵਾਕਈ ਦੋਹਰਾ ਝਟਕਾ ਇੱਕੋ ਦਿਨ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਵਾਸਤੇ। ਜੀ 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 ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਦੀ ਨਿਯੁਕਤੀ ਤੇ ਤਰੱਕੀ ਨੂੰ ਹੁਣ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਮਿੰਟੂ ਜੀ। ਹਾਂਜੀ ਦੇਖੋ, ਜੰਜੂਆ ਸਾਹਿਬ ਤੇ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਅਕਾਲੀ ਭਾਜਪਾ ਸਰਕਾਰ ਦੇ ਵਿੱਚ, ਜਿਹੜੀ ਪਹਿਲੀ ਸਰਕਾਰ ਸੀ, ਪਹਿਲੀ ਤੋਂ ਭਾਵ 2 ਵਾਰੀ ਲਗਾਤਾਰ ਜਿਹੜੀ ਸਰਕਾਰ ਚੱਲੀ ਆ, ਉਹਦੇ ਵਿੱਚ ਕਹਿ ਲਓ ਅਕਾਲੀ ਭਾਜਪਾ ਬਣ। ਤਾਂ ਉਸ ਸਰਕਾਰ ਦੇ ਮੌਕੇ ਤੇ ਇਹਨਾਂ ਤੇ ਜਿਹੜਾ ਦੋਸ਼ ਲੱਗਾ ਸੀਗਾ, ਉਹ ਸ਼ਾਇਦ ਮੇਰੇ ਖਿਆਲ ਦੇ ਨਾਲ ਤਕਰੀਬਨ 2 ਲੱਖ ਰੁਪਏ ਦੀ ਕੋਈ ਰਿਸ਼ਵਤ ਲੈਣ ਦਾ ਸੀ ਕਥਿਤ ਤੌਰ ਤੇ।
ਜੀ ਕਹਿੰਦੇ ਕਿ ਰੰਗੇ ਹੱਥੀ ਫੜਿਆ ਗਿਆ ਅਫਸਰ ਨੂੰ, ਤੇ ਫਿਰ ਬਾਅਦ ਦੇ ਵਿੱਚ ਉਹ ਕੇਸ ਜਿਹੜਾ ਹਾਲੇ ਵੀ ਕਿਤੇ ਨਾ ਕਿਤੇ ਹੈਗਾ ਆ, ਵੀ ਮਤਲਬ ਕਿ ਉਹ ਕੇਸ ਨਿਬੜਿਆ ਨਹੀਂ, ਕੇਸ ਹੈਗਾ ਆ। ਤਾਂ ਇਸੇ ਚੀਜ਼ ਨੂੰ ਆਧਾਰ ਬਣਾ ਕੇ ਕਿ ਜਿਹੜੀ ਇਹਨਾਂ ਨੂੰ ਤਰੱਕੀ ਦਿੱਤੀ ਗਈ ਹੈ ਜੰਜੂਆ ਸਾਹਿਬ ਨੂੰ, ਤੇ ਜਾਂ ਜਿਹੜੀ ਇਹ ਨਿਯੁਕਤੀ ਕੀਤੀ ਗਈ ਆ ਉਹ ਗਲਤ ਆ। ਜੀ ਤਾਂ ਹੁਣ ਦੇਖਣਾ ਹੋਏਗਾ ਕਿ ਜਿਹੜਾ ਉਹ 9 ਨਵੰਬਰ 2009 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਇੱਕ ਉਦਯੋਗਪਤੀ ਤੋਂ ਕਥਿਤ ਤੌਰ ਤੇ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸੀਗਾ। ਤਾਂ ਜਿਹੜਾ ਇਹ ਮਾਮਲਾ ਹੈ, ਕੀ ਹੁਣ ਉੱਥੇ ਜਾ ਕੇ ਕੋਈ ਇਹਨਾਂ ਦੀ ਜਿਹੜੀ ਤਰੱਕੀ ਹੋਈ ਆ ਜਾਂ ਨਿਯੁਕਤੀ ਹੋਈ ਆ, ਇਹਨੂੰ ਕੋਈ ਖਤਰਾ ਸਾਬਤ ਕਰੇਗਾ ਜਾਂ ਕਿ ਖਤਰਾ ਪੈਦਾ ਕਰੇਗਾ? ਇਹ ਇੱਕ ਬੜੀ ਵੱਡੀ ਗੱਲ ਆ। ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ 'ਚ ਉਹ ਵੇਖਣ ਵਾਲੀ ਹੈ ਕਿ ਆਪਾਂ ਅਕਸਰ ਦੇਖਦੇ, ਵੈਸੇ ਤਾਂ ਇਸ ਕੇਸ ਬਾਰੇ ਵੀ ਪੁਰਾਣੇ ਬੰਦੇ ਦੱਸਦੇ ਨੇ ਕਿ ਇਹ ਅਸਲ ਦੇ ਵਿੱਚ ਕੇਸ ਜਿਹੜਾ ਸੀਗਾ ਜੰਜੂਆ ਸਾਹਿਬ ਵਾਲਾ, ਇਹ ਇੱਕ ਮਿਲੀ ਭੁਗਤ ਵੀ ਸੀ ਫਸਾਉਣ ਵਾਸਤੇ। ਉਹਦੇ 'ਚ ਹੁਣ ਕਿੰਨਾ ਕੁ ਸੱਚ ਹੈ ਮੈਨੂੰ ਉਸ ਬਾਰੇ ਨਹੀਂ ਪਤਾ, ਕਿਉਂਕਿ ਮੈਂ ਉਸ ਟਾਈਮ ਮੀਡੀਆ 'ਚ ਹੈ ਨਹੀਂ ਸੀਗਾ, ਪਰ ਸੁਣਿਆ ਇਸ ਕੇਸ ਬਾਰੇ ਕਿ ਕੁਝ ਚੀਜ਼ਾਂ ਜਿਵੇਂ ਪਲਾਨ ਕਰਕੇ ਕੀਤੀਆਂ ਜਾਂਦੀਆਂ ਨੇ ਰਾਜਨੀਤੀ 'ਚ, ਉਸ ਤਰ੍ਹਾਂ ਸੀਗਾ। ਹੁਣ ਉਹਦੇ 'ਚ ਕਿੰਨਾ ਕੁ ਸੱਚ ਹੈ, ਕਿੰਨਾ ਕੁ ਕੱਚ ਹੈ, ਪਤਾ ਨਹੀਂ ਹੈ। ਪਰੰਤੂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਇਹੋ ਜਿਹੀਆਂ ਨਿਯੁਕਤੀਆਂ ਨੂੰ ਵੈਸੇ ਵੀ ਤੁਸੀਂ ਦੇਖਿਆ ਹੋਣਾ, ਚਾਹੇ ਸੁਰੇਸ਼ ਕੁਮਾਰ ਸੀਗੇ ਜਾਂ ਹੋਰ ਨਿਯੁਕਤੀਆਂ ਕੁਛ ਦੇਖ ਲਓਗੇ ਮਾਝੀ ਦੇ ਵਿੱਚ, ਲੰਗੇ ਦੇ ਵਿੱਚ, ਤਾਂ ਉਹ ਨਿਯੁਕਤੀਆਂ ਚੈਲੰਜ ਹੁੰਦੀਆਂ ਨੇ। ਪਰ ਹੁੰਦਾ ਕੀ ਹੈ ਕਿ ਬਹੁਤ ਹੱਦ ਤੱਕ ਪਹਿਲੀ ਗੱਲ ਤੇ ਇਹ ਹੈ ਕਿ ਜਿੰਨਾ ਕੋ ਅਫਸਰ ਨੂੰ ਚਲਾਉਣਾ ਹੁੰਦਾ, ਸਰਕਾਰਾਂ ਉਦੋਂ ਤੱਕ ਚਲਾ ਚੁੱਕੀਆਂ ਹੁੰਦੀਆਂ, ਫੈਸਲਾ ਹੀ ਹੁੰਦਾ ਅਵਲ ਤਾਂ। ਤੇ ਜੇ ਮਤਲਬ ਕਿ ਫੈਸਲਾ ਆ ਵੀ ਜਾਵੇ ਤਾਂ ਜੀ ਸਰਕਾਰ ਦਾ ਪੱਖ ਹਮੇਸ਼ਾ ਆਪਾਂ ਦੇਖਦੇ ਹਾਂ ਤਕਰੀਬਨ ਮਜ਼ਬੂਤ ਹੁੰਦਾ ਹੈ, ਕਿਉਂਕਿ ਆਪਣੀ ਲੀਗਲ ਟੀਮ ਆ, ਆਪਣੇ ਇਹਨਾਂ ਦੇ ਸਾਰੇ ਫਿਰ ਉੱਥੇ ਜਾ ਕੇ ਤੱਥ ਜਿਹੜੇ ਭਾਰੀ ਪੈ ਜਾਂਦੇ ਕਈ ਵਾਰ। ਪਰ ਇਸ ਮਾਮਲੇ 'ਚ ਕੋਈ ਅਪਵਾਦ ਬਣਦਾ ਹੈ, ਕੋਈ ਇਹਦੇ 'ਚ ਕੋਈ ਉਲਟ ਇਹ ਮਿਸਾਲ ਬਣਦੀ ਆ, ਇਹ ਦੇਖਣਾ ਹੋਏਗਾ। ਪਰ ਜੰਜੂਆ ਸਾਹਿਬ ਦੀ ਨਿਯੁਕਤੀ ਅਤੇ ਤਰੱਕੀ ਦੋਨਾਂ ਨੂੰ ਚੈਲੰਜ ਜ਼ਰੂਰ ਹੋਇਆ। ਜੀ 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 ਅਗਲੀ ਖਬਰ ਵੱਲ ਵਧੀਏ ਤੇ ਗੱਲ ਕਰੀਏ ਜਾਲੀ ਰਸੀਦਾਂ ਦੀ। ਜਾਲੀ ਰਸੀਦਾਂ ਉੱਤੇ ਜ਼ਰੂਰਤ ਤੋਂ ਵੱਧ ਮਾਈਨਿੰਗ ਹੋਈ ਹੈ ਮਿੰਟੂ ਜੀ, ਇਹ ਕਹਿਣਾ ਆਈਜੀਪੀ ਸੁਖਚੈਨ ਸਿੰਘ ਗਿੱਲ ਦਾ। ਹਾਂਜੀ, ਇਹਨਾਂ ਨੇ ਨਾ ਇੱਕ ਬਣਾ ਰੱਖੀ ਹੈ ਮੇਰੇ ਖਿਆਲ ਦੇ ਨਾਲ, ਇਸ ਤਰ੍ਹਾਂ ਦੀ ਟੀਮ ਬਣਾ ਰੱਖੀ ਹੈ ਪੁਲਿਸ ਦੀ, ਜੀ ਜਿਹੜੀ ਕਿ ਮਾਈਨਿੰਗ ਤੇ ਐਕਸ਼ਨ ਕਰਦੀ ਆ। ਤਾਂ ਇਹ ਜੁੜਿਆ ਮਾਮਲਾ ਚਰਨਜੀਤ ਸਿੰਘ ਚੰਨੀ ਦੀ ਫੈਮਿਲੀ ਦੇ ਨਾਲ, ਕਿਉਂਕਿ ਉਹਨਾਂ ਦਾ ਇੱਕ ਭਾਂਜਾ ਫੜ ਲਿਆ ਸੀਗਾ, ਸਭ ਨੂੰ ਯਾਦ ਹੋਣਾ, ਨੋਟ ਫੜੇ ਗਏ ਸੀਗੇ 9-10 ਕਰੋੜ ਰੁਪਈਆ, ਤੇ ਉੱਤੇ ਬਾਅਦ ਉਹ ਅੰਦਰ ਗਿਆ ਚਲਾ। ਹੁਣ ਮੇਰੇ ਖਿਆਲ ਦੇ ਨਾਲ ਪਿਛਲੇ ਦਿਨੀ ਉਹਦੀ ਜ਼ਮਾਨਤ ਹੋਈ ਆ, ਜੀ ਪਰ ਸਰਕਾਰ ਕਹਿੰਦੀ ਆ ਕਿ ਇੰਨਾ ਸੌਖਿਆਂ ਤੁਹਾਡਾ ਖੜਾ ਨਹੀਂ ਛੱਡਣਾ, ਖੜਾ ਤੇਰਾ ਨਹੀਂ ਛੱਡਣਾ। ਤਾਂ ਇਹਨਾਂ ਨੇ ਇੱਕ ਮਾਮਲਾ ਹੋਰ ਦਰਜ ਕੀਤਾ, ਜਿਹਦੀ ਜਾਣਕਾਰੀ ਇਹ ਦੇ ਰਹੇ ਨੇ ਸਾਹਿਬ ਸੁਖਚੈਨ ਸਿੰਘ। ਇਹ ਕਹਿ ਰਹੇ ਨੇ ਕਿ ਬਈ ਜੋ ਉਸ ਟਾਈਮ ਇੱਕ ਸ਼ਾਇਦ ਮਲਿਕਪੁਰ ਦੀ ਹੈਗੀ ਸੀ ਮਾਈਨਿੰਗ ਸਾਈਟ, ਹਾਂਜੀ ਕਿ ਉੱਥੇ ਜਾਲੀ ਪਰਚੀਆਂ ਦੇ ਜ਼ਰੀਏ ਜਿਹੜੀ ਤੈਅ ਹੱਦ ਹੁੰਦੀ ਆ, ਕੋਈ ਵੀ ਮਾਈਨਿੰਗ ਸਾਈਟ ਆ ਨਾ, ਤਾਂ ਉਹਦੀ ਇੱਕ ਤੈਅ ਹੱਦ ਹੁੰਦੀ ਹੈ ਕਿ ਤੁਸੀਂ ਇੱਕ ਦਿਨ 'ਚ ਜਾਂ ਸਾਰੇ ਠੇਕੇ 'ਚ ਕਿੰਨੀ ਉਹ ਕੱਢਣੀ ਹੈ ਰੇਤ ਨਿਕਾਸੀ। ਤਾਂ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਪਹਿਲਾ ਮੁਕੱਦਮਾ ਇਹਨਾਂ ਨੇ ਦਰਜ ਕੀਤਾ ਸੀਗਾ, ਉਹਦੇ ਵਿੱਚ ਗਾਂ ਇਨਵੈਸਟੀਗੇਸ਼ਨ ਜਿਹੜੀ ਚੱਲੀ ਹੈ, ਜੀ ਤਾਂ ਡੂੰਘਾਈ ਨਾਲ ਜਦੋਂ ਜਾਂਚ ਪੜਤਾਲ ਕੀਤੀ ਹੈ ਤਾਂ ਪਾਇਆ ਗਿਆ ਕਿ ਇੱਕ ਤਾਂ ਕੁਦਰਤ ਦੀ, ਵੇਖੋ ਨਾ ਤਾਂ ਕੁਦਰਤ ਦੀ ਪਿਆ ਤੇ ਕੁਦਰਤ ਦੇ ਨਾਲ ਹੀ ਖਿਲਵਾੜ। ਤਾਂ ਇਹ ਕਹਿੰਦੇ ਆ ਕਿ ਸਾਰਾ ਕੁਝ ਜਦੋਂ ਅਸੀਂ ਦੇਖਿਆ, ਚੈੱਕ ਕੀਤਾ, ਜੀ ਤਾਂ ਉਸ ਖੇਤਰ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਇੱਕ ਨਾਂ ਲਿਆ ਵਾ ਮਾਈਨਿੰਗ ਸਾਈਟ ਦਾ, ਉਹ ਕਹਿੰਦੇ ਆ ਕਿ ਇਹਨਾਂ ਨੇ 73 ਜਾਲੀ ਵੇਟਮੈਂਟ ਸਲਿੱਪਾਂ ਜਿਹੜੀਆਂ ਸੀਗੀਆਂ ਉਹ ਬਣਾਈਆਂ ਸੀਗੀਆਂ, ਤੇ ਜੋ ਈਡੀ ਵੱਲੋਂ ਛਾਪੇਮਾਰੀ ਦੇ ਦੌਰਾਨ ਬਰਾਮਦ ਕੀਤੀਆਂ ਗਈਆਂ। ਤਾਂ ਮਤਲਬ ਇਹੀ ਆ ਕਿ ਵੇਟਮੈਂਟ ਮਤਲਬ ਕਿ ਉਹ ਜਿਹੜੀ ਨਿਕਾਸੀ ਕਰ ਰਹੇ ਹੋਣੇ ਆ, ਮਾਈਨਿੰਗ ਕਰ ਰਹੇ ਹੋਣੇ ਆ, ਉਹਨੂੰ ਉੱਥੇ ਹੀ ਤੈਅ ਹੱਦ 'ਚ ਰੱਖਣ ਵਾਸਤੇ ਇਹ ਸਾਰਾ ਕੁਛ ਇਹ ਕਰ ਰਹੇ ਸੀਗੇ। ਤਾਂ ਇੱਕ ਮਾਮਲਾ ਜਿਹੜਾ ਹੋਰ ਦਰਜ ਕਰ ਲਿਆ ਗਿਆ, ਤਾਂ ਇਹਦਾ ਅਰਥ ਇਹੋ ਹੀ ਨਿਕਲਦਾ, ਮਤਲਬ ਇਹੋ ਹੀ ਨਿਕਲਦਾ ਹੈ ਕਿ ਹਨੀ ਦੀ ਹਾਲੇ ਵੀ ਮੁਸੀਬਤ ਜਿਹੜੀ ਟਲੀ ਨਹੀਂ ਹੈ। ਪਰ ਜਿਸ ਤਰ੍ਹਾਂ ਦੇ ਹੁਣ ਵਿਖਲੂ ਤੱਥ ਨਿਕਲ ਰਹੇ ਨੇ ਕਿ ਮਾਈਨਿੰਗ ਦੀਆਂ ਪਰਚੀਆਂ ਤੱਕ, ਪੈਸੇ ਤੱਕ, ਮੈਨੂੰ ਲੱਗਦਾ ਕਿ ਇਹ ਕਹਿ ਦੇਣਾ, ਦੇਖੋ ਚਲੋ ਆਪਾਂ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦੇ ਸਕਦੇ, ਆਪਾਂ ਕਿਸੇ ਨੂੰ ਬਰੀ ਨਹੀਂ ਕਰ ਸਕਦੇ, ਪਰ ਇਹ ਕਹਿ ਦੇਣਾ ਮਤਲਬ ਕਿ ਇਹ ਤਾਂ ਪੋਲੀਟੀਕਲ ਵੈਂਡੇਟਾ ਹੈ ਜੀ, ਬਦਨਾਮ ਕਰਨ ਦਾ ਯਤਨ ਹੈ ਜੀ, ਫਲਾਂ ਟਮਕਾ। ਇਸ ਕੇਸ ਦੇ ਵਿੱਚ ਘੱਟੋ ਘੱਟ ਅਜਿਹਾ ਲੱਗਦਾ ਨਹੀਂ ਕਿ ਕਾਫੀ ਕੁਝ ਹੈ। ਜੇ ਕੋਈ ਸਬੂਤ ਘੜੇ ਗਏ ਨੇ ਤਾਂ ਉਹ ਵੀ ਬੜੀ ਬਰੀਕਬੀਨੀ ਨਾਲ ਘੜੇ ਗਏ ਨੇ, ਤੇ ਜੇ ਉਹ ਸਬੂਤ ਹੈਗੇ ਨੇ, ਜਿਸ ਤਰ੍ਹਾਂ ਆਪਾਂ ਵੇਖਿਆ ਕਿ ਕੋਰਟ ਨੇ ਛੇਤੀ ਹਨੀ ਨੂੰ ਜ਼ਮਾਨਤ ਹੀ ਨਹੀਂ ਦਿੱਤੀ,
ਜੇ ਉਹ ਵੇਖੀਏ, ਜੇ ਉਹ ਜਾਇਜ਼ ਨੇ, ਸੱਚੇ ਨੇ, ਜਿਸ ਤਰ੍ਹਾਂ ਪੈਸੇ, ਉਸ ਤੋਂ ਬਾਅਦ ਸਲਿੱਪਾਂ, ਉਸ ਤੋਂ ਬਾਅਦ ਉਹ ਕੰਪਨੀਆਂ ਜਿਹੜੀਆਂ ਬਣਾਈਆਂ ਗਈਆਂ, ਸਾਰਾ ਕੁਝ ਜੇ ਦੇਖੀਏ ਤਾਂ ਕੇਸ ਇੰਨਾ ਕਮਜ਼ੋਰ ਵੀ ਨਜ਼ਰ ਨਹੀਂ ਆਉਂਦਾ। ਜੀ। ਅਗਲੀ ਗੱਲ ਕਰੀਏ ਕੇਂਦਰ ਦੀ। ਮਿੰਟੂ ਜੀ, ਕੇਂਦਰ ਨੇ ਹੁਣ MSP ਸੰਬੰਧੀ ਕਮੇਟੀ ਕਾਇਮ ਕੀਤੀ ਹੈ ਜੀ? ਹਾਂਜੀ ਦੇਖੋ, ਕੇਂਦਰ ਸਰਕਾਰ ਨੇ ਜਿਹੜੀ MSP ਸੰਬੰਧੀ ਕਮੇਟੀ ਬਣਾਈ ਹੈ, ਵੈਸੇ ਤੇ ਕਮੇਟੀ ਬਣਾਉਣੀ ਸੀਗੀ, ਜੀ। ਮਤਲਬ ਕਿ ਆਪਾਂ ਦੇਖਿਆ ਹੀ ਆ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਇਹ ਗੱਲ ਜਦੋਂ ਕਹਿ ਲਓ ਕਿ ਨੇਪਰੇ ਚੜੀ, ਕਿਸਾਨ ਅੰਦੋਲਨ ਖਤਮ ਹੋਇਆ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹਦੇ ਤੇ ਇੱਕ ਕਮੇਟੀ ਬਣਾ ਦਿਆਂਗੇ। ਚਲੋ ਗੱਲ ਤੁਰਦੀ ਗਈ ਤੇ ਵੈਸੇ ਅਸੀਂ 2 ਦਿਨ ਪਹਿਲਾਂ ਹੀ ਦੱਸ ਦਿੱਤਾ ਸੀਗਾ ਸਰੋਤਿਆਂ ਨੂੰ ਕਿ ਜਦੋਂ ਆਹ ਸੈਸ਼ਨ ਸ਼ੁਰੂ ਹੋਏਗਾ ਸ਼ਾਇਦ ਉਹਦੇ ਤੇ ਕੰਮ ਕੀਤਾ ਜਾ ਸਕਦਾ ਜਾਂ ਉਹਦਾ ਐਲਾਨ ਹੋ ਜਾਏਗਾ। ਉਹਦਾ ਇੱਕ ਕਾਰਨ ਸਪਸ਼ਟ ਨਜ਼ਰ ਆ ਰਿਹਾ ਸੀਗਾ ਕਿ ਆਪੋਜੀਸ਼ਨ ਨੂੰ ਐਤਕੀ ਭਾਜਪਾ ਕੋਈ ਮੁੱਦਾ ਨਹੀਂ ਦੇਣਾ ਚਾਹੁੰਦੀ। ਉਹਦਾ ਇੱਕ ਕਾਰਨ ਇਹ ਆ ਕਿ ਇਲੈਕਸ਼ਨ ਬੜੇ ਮਹੱਤਵਪੂਰਨ ਹੋਣ ਜਾ ਰਹੇ ਆ ਜੀ। ਸਾਲ 6 ਮਹੀਨਿਆਂ ਦਾ ਜਿਹੜਾ ਵਕਫਾ ਇਹਨਾਂ ਵਾਸਤੇ ਬੜਾ ਕ੍ਰੂਸ਼ਲ ਆ। ਸੋ ਇਸ ਕਰਕੇ ਜਾਪਦਾ ਸੀਗਾ ਕਿ ਇਹ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ ਆ। ਤਾਂ ਖੈਰ ਪਹਿਲੇ ਦਿਨ ਹੀ ਅੱਜ ਸੈਸ਼ਨ ਸ਼ੁਰੂ ਹੋਇਆ, ਜਿਵੇਂ ਆਪਾਂ ਮਾਨ ਸਾਹਿਬ ਦੀ ਗੱਲ ਕੀਤੀ ਕਿ ਉਹਨਾਂ ਨੇ ਹਲਫ ਲਿਆ, ਜਾਂ ਹਰਭਜਨ ਸਿੰਘ ਨੇ ਵੀ ਅੱਜ ਹਲਫ ਲਿਆ। ਵੈਸੇ ਉਹ ਜਿਹੜੇ ਨਵੇਂ ਨੇ ਆਮ ਆਦਮੀ ਪਾਰਟੀ ਵਾਲੇ, ਅੱਜ ਵੀ ਮੁੱਦਾ ਕਮਾਲ ਦਾ ਹੀ ਉਹਨਾਂ ਨੇ ਚੁੱਕਿਆ, ਕਹਿੰਦੇ ਕਿ ਸਾਡੇ ਜਨਾਬ ਜਿਹੜੇ ਕੇਜਰੀਵਾਲ ਸਾਹਿਬ ਆ ਉਹਨਾਂ ਨੂੰ ਸਿੰਗਾਪੁਰ ਯਾਤਰਾ ਤੇ ਜ਼ਰੂਰ ਘੱਲਿਆ ਜਾਵੇ। ਐਸੀ ਪਹਿਲੀ ਕਹਿ ਲਓ ਕਿ ਤਖਤੀ ਫੜ ਕੇ ਜਿਹੜੇ ਪੰਜਾਬ ਚੋਂ ਗਏ ਨੇ ਰਾਜ ਸਭਾ ਦੇ ਮੈਂਬਰ, ਉਹ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ। ਹਾਲਾਂਕਿ ਉਹਦੇ ਚ ਮੇਰੇ ਖਿਆਲ ਦੇ ਨਾਲ ਪੰਜਾਬ ਚੋਂ ਗਏ ਸਾਰੇ ਨਹੀਂ ਹੈ, ਪਰ 2-3 ਹੈਗੇ ਸੀਗੇ। ਤਾਂ ਖੈਰ ਇਹ ਜਿਹੜੀ ਫਿਰ MSP ਵਾਲੀ ਹੁਣ ਕਮੇਟੀ ਦਾ ਐਲਾਨ ਕੀਤਾ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਤਾਂ ਸਿਆਸੀ ਜ਼ਰੂਰਤਾਂ ਹੁੰਦੀਆਂ ਨੇ ਕਈ ਵਾਰ, ਪਰ ਇਹਦੇ ਵਿੱਚ ਦੇਖੋ ਹੁਣ ਤੱਕ ਮੈਂ ਕਾਫੀ ਵੈਬਸਾਈਟਾਂ ਜਿਹੜੀਆਂ ਉਹ ਫੋਲ ਕੇ ਆਇਆ ਵਾਂ, ਖੇਤੀ ਨਾਲ ਜੁੜੀਆਂ, ਨਿਊਜ਼ ਨਾਲ ਜੁੜੀਆਂ, ਕਿ ਸਿਰਫ ਇੱਕ ਹੀ ਨਾਮ ਨਜ਼ਰ ਪਿਆ, ਉਹ ਹੈ ਕਿ ਜਿਹੜੇ ਸਾਬਕਾ ਖੇਤੀ ਸੈਕਟਰੀ ਹੁੰਦੇ ਸਨ ਸੰਜੇ ਅਗਰਵਾਲ, ਕਿ ਪ੍ਰਧਾਨਗੀ ਇਹ ਕਰੂਗੇ ਕਮੇਟੀ ਦੇ, ਮਤਲਬ ਕਿ ਚੇਅਰਮੈਨ ਇਹ ਹੋਣਗੇ, ਤੇ ਦੂਸਰੇ ਹੁਣ ਮੈਂਬਰ ਕਿਹੜੇ ਹੋਣਗੇ ਉਹਦੇ ਵਿੱਚ ਸਾਫ਼ ਨਹੀਂ ਹੋ ਰਿਹਾ। ਇਹ ਤਾਂ ਹੈ ਹਵਾਲਾ ਕਿ ਇਹਦੇ ਚ ਖੇਤੀ ਮਾਹਰ ਹੋਣਗੇ, ਇਹਦੇ ਚ ਐਗਰੀ ਜਿਹੜੇ ਅਰਥ ਸ਼ਾਸਤਰੀ ਆ ਉਹ ਹੋਣਗੇ, ਪਰ ਨਾ ਤੇ ਮੈਨੂੰ ਕੋਈ ਕਿਸਾਨਾਂ ਦਾ ਬੰਦਾ ਇਹਦੇ ਚ ਨਜ਼ਰ ਆ ਰਿਹਾ, ਨਾ ਤਾਂ ਕੋਈ ਕਿਸਾਨਾਂ ਵੱਲੋਂ। ਹਾਲਾਂਕਿ ਹੁਣ ਇੱਕ ਤਾਜ਼ਾ ਬਿਆਨ ਮੇਰੇ ਖਿਆਲ ਦੇ ਨਾਲ ਡਾਕਟਰ ਦਰਸ਼ਨਪਾਲ ਦਾ ਆਇਆ, ਉਹ ਤੁਹਾਨੂੰ ਲੱਭਣਾ ਪਵੇਗਾ, ਉਹ ਤੁਹਾਨੂੰ ਖੇਚਲ ਕਰਨੀ ਪਵੇਗੀ ਕਿਉਂਕਿ ਮੈਂ ਦੇਖ ਨਹੀਂ ਸਕਿਆ, ਕਿ ਉਹ ਇੱਕ ਜ਼ਰੂਰ ਬਿਆਨ ਆਇਆ ਸੀ, ਫੱਟੀ ਵੇਖੀ ਹੈ ਮੈਂ ਇੱਕ ਚੈਨਲ ਤੇ, ਤਾਂ ਉਹ ਮੇਰੇ ਖਿਆਲ ਦੇ ਨਾਲ ਸਹਿਮਤੀ ਜਤਾ ਰਹੇ ਨੇ ਇਸ ਚੀਜ਼ ਦੇ ਨਾਲ। ਇੱਕ ਲਖੋਵਾਲ ਯੂਨੀਅਨ ਦਾ ਵੀ ਆ ਗਿਆ ਸ਼ਾਇਦ ਬਿਆਨ। ਤਾਂ ਇਧਰਲੀ ਜੇ ਆਪਾਂ ਦੇਖੀਏ ਜਿੰਨੀ ਵੀ ਕਿਸਾਨਾਂ ਦੇ ਆਗੂਆਂ ਦੀ ਮੋਰਲੀ ਕਤਾਰ ਹੈਗੀ ਆ, ਤਾਂ ਮੈਨੂੰ ਤੇ ਲੱਗਦਾ ਕਿ ਉਹਦੇ ਚ ਕੋਈ ਬੰਦਾ ਲੱਗਦਾ ਨਹੀਂ ਹੈਗਾ, ਕਿਉਂਕਿ ਆਪਾਂ ਨੂੰ ਯਾਦ ਹੋਏਗਾ ਕਿ ਬੀਤੇ ਦੇ ਵਿੱਚ ਇੱਕ ਰੌਲਾ ਜਿਹਾ ਆਪਾਂ ਸੁਣਿਆ ਸੀਗਾ, ਮੇਰੀ ਗੱਲ ਵੀ ਹੋਈ ਸੀ ਉਦੋਂ, ਜਿਹੜੇ ਬੜੇ ਵੱਡੇ ਕਿਸਾਨ ਆਗੂ, ਨੈਸ਼ਨਲ ਕਿਸਾਨ ਆਗੂ ਯੁੱਧਵੀਰ, ਉਹਨਾਂ ਨੇ ਪੁਸ਼ਟੀ ਵੀ ਕੀਤੀ ਸੀ ਇਸ ਗੱਲ ਦੀ ਕਿ ਉਹ ਨਾਮ ਮੰਗ ਰਹੇ ਸੀਗੇ। ਤੋਮਰ ਸਾਹਿਬ ਕਹਿੰਦੇ ਸੀਗੇ ਕਿ ਇਹ ਨਾਮ ਨਹੀਂ ਘੱਲਦੇ। ਤਾਂ ਫਿਰ ਜਦੋਂ ਮੈਂ ਗੱਲ ਕੀਤੀ ਯੁੱਧਵੀਰ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਇਹ ਖਤੋ ਖਤਾਬਤ ਦੇ ਜ਼ਰੀਏ ਸ਼ਾਇਦ ਇਸ ਗੱਲਬਾਤ ਦਾ ਪਤਾ ਲੱਗ ਰਿਹਾ ਸੀਗਾ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਸਾਨੂੰ ਇਹ ਕੁਝ ਸਪਸ਼ਟ ਕਰ ਹੀ ਨਹੀਂ ਰਹੇ ਕਿ ਬਈ ਪਹਿਲਾਂ ਪੈਨਲ ਦੱਸੋ। ਅਸੀਂ ਕਹਿੰਦੇ ਹਾਂ ਵੀ ਪੈਨਲ ਕਿਹੜਾ ਤੁਹਾਡੇ ਪੈਨਲਿਸਟ ਕਿਹੜੇ ਹੋਣਗੇ ਜਿਹੜੇ ਕਿ ਇਹਦੇ ਵਿੱਚ ਕਹਿ ਲਓ ਕਿ ਐਡਵਾਈਜ਼ ਕਰਨਗੇ ਜਾਂ ਇਹਨਾਂ ਸਾਰੀ ਚੀਜ਼ ਨੂੰ ਲੇਖੇ ਜੋਖੇ ਦੇ ਰੂਪ ਚ ਰੱਖਣਗੇ। ਫਿਰ ਸੈਕੰਡ ਵੱਡੀ ਗੱਲ ਇਹ ਸੀ ਕਿ ਮੈਂ ਇੱਕ ਹੋਰ ਪੰਜਾਬ ਦੇ ਕਿਸਾਨ ਆਗੂ ਨਾਲ ਗੱਲ ਕੀਤੀ, ਤਾਂ ਉਹ ਕਹਿੰਦਾ ਕਿ ਯਾਰ ਇਹਦੇ ਵਿੱਚ ਇਹ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਕੀ ਕਮੇਟੀ ਦੀਆਂ ਕੀਤੀਆਂ ਸਿਫਾਰਿਸ਼ਾਂ ਸਰਕਾਰ ਮੰਨੇਗੀ, ਉਹਦੇ ਵਾਸਤੇ ਪਾਬੰਦ ਹੋਏਗੀ। ਇਹ 2-3 ਬੜੇ ਮਹੱਤਵਪੂਰਨ ਨੁਕਤੇ ਸਨ ਉਹਨਾਂ ਦੇ। ਤਾਂ ਜਦੋਂ ਸਹਿਮਤੀ ਬਣੀ ਨਹੀਂ, ਕਿਉਂਕਿ ਉਸ ਤੋਂ ਬਾਅਦ ਤੇ ਆਪਾਂ ਖਬਰ ਦੇਖੀ ਹੋਈ ਨਹੀਂ ਕਦੇ ਕਿ ਕਿਸਾਨਾਂ ਨੇ ਸਹਿਮਤੀ ਬਣਾ ਕੇ ਤੇ ਨਾਮ ਘੱਲ ਦਿੱਤੇ ਹੋਣ, ਨਾ ਤੇ ਘਲਾਈ ਨਹੀਂ ਇਹਨਾਂ। ਇਹਦਾ ਮਤਲਬ ਇਹ ਆ ਕਿ ਕਿਸਾਨ ਆਗੂਆਂ ਦੀ ਸ਼ਾਇਦ ਗੈਰ ਮੌਜੂਦਗੀ ਚ ਹੀ ਇਹ ਕਮੇਟੀ ਆਪਣਾ ਕੰਮ ਕਰੇ, ਇਹ ਵੇਖਣ ਵਾਲੀ ਗੱਲ ਹੋਏਗੀ। ਸੋ ਹੁਣ ਸਵੇਰੇ ਪਤਾ ਲੱਗੇਗਾ, ਕਿਉਂਕਿ ਦੇਰ ਸ਼ਾਮ ਇਹ ਖਬਰ ਆਈ ਆ, ਪਰ ਮੈਂ ਜਿੰਨੀ ਕੁ ਜਾਣਕਾਰੀ ਜੁਟਾ ਸਕਦਾ ਸੀਗਾ, ਮੈਂ ਖੁੱਲ ਕੇ ਕਹਾ ਤਾਂ ਉਸ ਪੱਧਰ ਤੇ ਜਾ ਕੇ ਵੀ ਮੈਨੂੰ ਇਹੀ ਜਾਣਕਾਰੀ ਮਿਲੀ ਹੁਣ ਤੱਕ। ਜਿਹੜੇ ਬਿਆਨ ਕੁਛ ਆਏ ਨੇ ਉਹ ਵੀ ਇਸ਼ਾਰਾ ਕਰਦੇ ਨੇ, ਜੋ ਰੂਪ ਰੇਖਾ ਸਾਹਮਣੇ ਆ ਰਹੀ ਆ ਉਹ ਵੀ ਇਸ ਗੱਲ ਵੱਲ ਇਸ਼ਾਰਾ ਕਰਦੀ ਆ
कि एक कमेटी जिहड़ी आ नरेंद्र मोदी सरकार ने ठीक उस तरह ही बना दी जिस तरह उम्मीद कर रहे थे कि किसान। ਜੀ, ਜੀ, ਜੀ। ਇਹ ਵੀ ਵੇਖਣ ਵਾਲੀ ਗੱਲ ਆ ਮਿੰਟੂ ਜੀ, ਸਰਕਾਰਾਂ ਦੇ ਹਰੇਕ ਕੰਮ ਨੇਪਰੇ ਚਾੜ੍ਹਨ ਲਈ ਨਹੀਂ ਹੁੰਦੇ, ਸਰਗਰਮੀਆਂ ਦਿਖਾਉਣ ਲਈ ਹੁੰਦੀਆਂ ਨੇ, ਕਈ ਵਾਰੀ ਗੋਂਗਲੂਆਂ जी ਤੋਂ ਮਿੱਟੀ ਵੀ ਝਾੜੀ ਜਾਂਦੀ ਹੈ। ਜੀ, दुरुस्त है। ਜੀ ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। शुक्रिया जी। ਜੀ, ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਗਾ ਜੀ, ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੁੜੇ, ਪ੍ਰੋਗਰਾਮ ਦੇ ਵਿੱਚ ਦੂਜੇ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਇੱਥੇ ਰੁਕਣਾ ਪੈਣਾ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਆਪਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਜੰਗਲਾਤ ਘੁਟਾਲੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਹੈ। ਵਿਚੋਲੇ ਨੇ ਸਾਬਕਾ ਮੰਤਰੀ ਦੇ ਭੇਤ ਖੋਲਿਆ। ਵਿਚੋਲਾ ਕੌਣ ਹੈ? ਸਾਬਕਾ ਮੰਤਰੀ ਦਾ ਭਤੀਜਾ ਹੀ ਹੈ। ਵਿਜੀਲੈਂਸ ਬਿਊਰੋ ਨੇ ਜੰਗਲਾਤ ਘੁਟਾਲੇ ਸੰਬੰਧੀ ਹਰਿਆਣਾ ਦੇ ਵਿੱਚੋਂ ਇੱਕ ਬਿੰਦਰ ਸਿੰਘ ਨਾਂ ਦੇ ਵਿਚੋਲੇ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਚੋਲਾ ਕੀ ਕਰਦਾ ਸੀ? ਟਰੀ ਗਾਰਡਾਂ ਦਾ ਕਮਿਸ਼ਨ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਤੱਕ ਪਹੁੰਚਾਉਂਦਾ ਸੀ। ਵਿਜੀਲੈਂਸ ਵੱਲੋਂ ਜਿਹੜੀ FIR ਦਰਜ ਕੀਤੀ ਗਈ ਹੈ ਉਹਦੇ ਵਿੱਚ ਹੁਣ ਬਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਉਧਰ ਦੂਜੇ ਪਾਸੇ ਮੋਹਾਲੀ ਦੀ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ। ਇਸ ਵੇਲੇ ਦਿੱਲੀ ਦੇ ਵਿੱਚ ਰਹਿ ਰਿਹਾ ਕੋਈ ਬਠਿੰਡਾ ਦਾ ਨਿਤਨ ਬਾਂਸਲ, ਉਹਦੇ ਵੱਲੋਂ ਜੰਗਲਾਤ ਵਿਭਾਗ ਨੂੰ ਟਰੀ ਗਾਰਡ ਸਪਲਾਈ ਕੀਤੇ ਜਾਂਦੇ ਸਨ। ਪੁੱਛ ਪੜਤਾਲ ਦੇ ਦੌਰਾਨ ਪਤਾ ਲੱਗਿਆ ਕਿ ਨਿਤਨ ਬਾਂਸਲ ਇਹ ਸਾਬਕਾ ਜੰਗਲਾਤ ਮੰਤਰੀ ਨੂੰ ਸੰਗਤ ਸਿੰਘ ਗਿਲਜੀਆਂ ਨੂੰ ਸਿੱਧਾ ਕਮਿਸ਼ਨ ਦੇਣ ਦੀ ਥਾਂ ਤੇ ਬਿੰਦਰ ਸਿੰਘ ਦੀ ਕੁੜੀ ਦੇ ਬੈਂਕ ਖਾਤੇ ਦੇ ਵਿੱਚ ਪੈਸੇ ਪਾ ਦਿੰਦਾ ਸੀ। ਨਿਤਨ ਬਾਂਸਲ ਕੋਲੋਂ ਜਦੋਂ ਪੁੱਛ ਪੜਤਾਲ ਹੋਈ ਤਾਂ ਉਹਨੇ ਫਿਰ ਬਿੰਦਰ ਦਾ ਨਾਂ ਦੱਸਿਆ। ਬਿੰਦਰ ਸਿੰਘ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਪਿੰਡ ਨਿਆਣਾ ਦਾ ਰਹਿਣ ਵਾਲਾ ਹੈ, ਜਿਸ ਦੇ ਸਹੁਰਾ ਪਰਿਵਾਰ ਦੀ ਨਿਤਨ ਬਾਂਸਲ ਦੇ ਨਾਲ ਜਾਣ ਪਛਾਣ ਸੀ। ਨਿਤਨ ਬਾਂਸਲ ਵੱਲੋਂ 2400 ਰੁਪਏ ਪ੍ਰਤੀ ਟੀ ਗਾਰਡ ਦੇ ਹਿਸਾਬ ਦੇ ਨਾਲ ਸਪਲਾਈ ਕੀਤੀ ਜਾਂਦੀ ਸੀ, ਜਿਸ ਦੇ ਵਿੱਚੋਂ 1000 ਰੁਪਏ ਕਮਿਸ਼ਨ ਵਜੋਂ ਰੱਖੇ ਜਾਂਦੇ ਸਨ। ਨਿਤਨ ਬਾਂਸਲ ਨੇ ਟਰੀ ਗਾਰਡਾਂ ਦਾ ਕਰੀਬ 11 ਲੱਖ ਰੁਪਏ ਦਾ ਕਮਿਸ਼ਨ ਦਿੱਤਾ ਹੈ। ਇਹ ਪੈਸੇ ਬਿੰਦਰ ਸਿੰਘ ਦੀ ਲੜਕੀ ਦੇ ਬੈਂਕ ਦੇ ਖਾਤੇ ਦੇ ਵਿੱਚ ਪਾਏ ਜਾਂਦੇ ਸਨ। ਫਿਰ ਬਿੰਦਰ ਸਿੰਘ ਬੈਂਕ ਖਾਤੇ ਦੇ ਵਿੱਚੋਂ ਇਹ ਰਕਮ ਕਢਵਾ ਕੇ ਸਚਿਨ ਅਤੇ ਵਿਪਲ ਸਿੰਗਲਾ ਨੂੰ ਦਿੰਦਾ ਸੀ, ਜੋ ਗਿਲਜੀਆਂ ਦੇ ਨੇੜਲੇ ਸਨ। 2 ਵਾਰ ਨਿਤਨ ਬਾਂਸਲ ਨੇ ਇਹ ਪੈਸੇ ਬਿੰਦਰ ਸਿੰਘ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੇ। ਵਿਜੀਲੈਂਸ ਕੋਲ ਹੁਣ ਬਿੰਦਰ ਸਿੰਘ ਦਾ 19 ਜੁਲਾਈ ਤੱਕ ਦਾ ਰਿਮਾਂਡ ਹੈ। ਵਿਜੀਲੈਂਸ ਦੇ ਡਰੋਂ ਜੰਗਲਾਤ ਅਫਸਰਾਂ ਨੇ ਅੰਦਰ ਖਾਤੇ ਨਵੇਂ ਟਰੀ ਗਾਰਡ ਬਣਾ ਕੇ ਖਾਨਾ ਪੂਰਤੀ ਵੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਬਠਿੰਡਾ ਜ਼ਿਲ੍ਹੇ ਦੇ ਇੱਕ ਜੰਗਲਾਤ ਅਧਿਕਾਰੀ ਦੀ ਰਿਹਾਇਸ਼ ਤੇ ਲੰਘੇ ਦਿਨੀ ਛਾਪਾ ਮਾਰਿਆ ਸੀ, ਜਿੱਥੇ ਤਾਲਾ ਲਗਾ ਕੇ ਅੰਦਰ ਟਰੀ ਗਾਰਡ ਤਿਆਰ ਕੀਤੇ ਜਾ ਰਹੇ ਸਨ। ਹੁਣ ਛਾਪਿਆਂ ਤੋਂ ਬਾਅਦ ਅਫਸਰਸ਼ਾਹੀ ਨੇ ਕੰਮ ਤੇਜ਼ ਕੀਤਾ ਹੈ। ਤੇ ਉਧਰ ਦੂਜੇ ਪਾਸੇ ਦਲਜੀਤ ਸਿੰਘ ਗਿਲਜੀਆਂ, ਜਿਹੜਾ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ ਹੈ, ਉਹਨੂੰ ਵੀ 3 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਅਦਾਲਤ ਨੇ ਉਸ ਨੂੰ ਮੁੜ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ। ਵਿਜੀਲੈਂਸ ਦੇ ਮੁਤਾਬਕ ਦਲਜੀਤ ਗਿਲਜੀਆਂ ਦੀ ਮਰਸੀਡੀਜ਼ ਕਾਰ ਦੀ ਤਲਾਸ਼ੀ ਦੇ ਦੌਰਾਨ ਗਿਲਜੀਆਂ ਦੇ ਖਾਲੀ ਚੈੱਕ ਅਤੇ ਕੁਝ ਹੋਰ ਅਹਿਮ ਦਸਤਾਵੇਜ਼ ਮਿਲੇ। ਵਿਜੀਲੈਂਸ ਨੇ ਇਹ ਵੀ ਗੱਲ ਕਹੀ ਹੈ ਕਿ ਬਿੰਦਰ, ਦਲਜੀਤ ਅਤੇ ਹੋਰ ਕਈ ਠੇਕੇਦਾਰਾਂ ਕੋਲੋਂ ਪੈਸਿਆਂ ਦੀ ਵਸੂਲੀ ਦੇ ਲਈ ਦਲਾਲੀ ਦਾ ਕੰਮ ਕਰਦੇ ਸਨ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਉਹ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਨਾਲ ਪੈਸਿਆਂ ਦੇ ਲੈਣ ਦੇਣ ਲਈ ਸਿਰਫ WhatsApp ਤੇ ਗੱਲ ਕਰਦੇ ਸਨ। ਮੁਲਜ਼ਮਾਂ ਨੇ ਟਰੀ ਗਾਰਡਾਂ ਦੀ ਖਰੀਦ ਸੰਬੰਧੀ ਪ੍ਰਤੀ ਟੀ ਗਾਰਡ ਕਮਿਸ਼ਨ ਗਿਲਜੀਆਂ ਨੂੰ ਦੇਣ ਦੀ ਗੱਲ ਵੀ ਕਬੂਲੀ ਹੈ। ਸੰਗਤ ਸਿੰਘ ਗਿਲਜੀਆਂ ਹਾਲੇ ਵੀ ਵਿਜੀਲੈਂਸ ਦੀ ਗ੍ਰਿਫਤ ਤੋਂ ਬਾਹਰ ਹੈ। ਤੁਸੀਂ 2 ਮਿੰਟ ਦਾ ਸਾਹ ਲੈ ਕੇ ਮੌਨ ਧਾਰ ਕੇ ਜ਼ਰਾ ਸੋਚੋ, ਪਿਛਲੀ ਸਰਕਾਰ ਦੇ ਕਿਹੜੇ ਮੰਤਰੀ ਦੇ ਦੋਸ਼ ਨਹੀਂ ਲੱਗੇ ਭ੍ਰਿਸ਼ਟਾਚਾਰ ਦੇ? ਕਿਸੇ ਦੇ ਘਰੋਂ 10 ਕਰੋੜ ਰੁਪਇਆ ਮਿਲਦਾ ਹੈ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਉਹਦੇ ਭਤੀਜੇ ਦੇ ਘਰੋਂ। ਕਿਸੇ ਦੇ ਘਰੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ 1% ਕਮਿਸ਼ਨ ਰੱਖਣਾ ਤੁਸੀਂ ਕਿਸੇ ਵੀ ਟੈਂਡਰ ਦੇ ਵਿੱਚ। ਇਹ ਗੱਲ ਕਰ ਰਿਹਾ ਮੈਂ ਸਾਬਕਾ ਮੰਤਰੀ ਸਿੰਗਲਾ ਦੇ ਬਾਰੇ, ਵੀ ਜਿਹੜੇ ਮਾਨਸਾ ਤੋਂ ਨੇ, ਆਮ ਆਦਮੀ ਪਾਰਟੀ ਦੇ ਸਾਬਕਾ, ਕਿਉਂਕਿ ਹੁਣ ਉਹ ਮੰਤਰੀ ਨੇ, ਉਹਨਾਂ ਨੂੰ ਮੰਤਰੀ ਤੋਂ ਲਾਹ ਦਿੱਤਾ ਗਿਆ। ਇਸੇ ਤਰ੍ਹਾਂ ਕਈ ਹੋਰ ਅਹਿਮ ਜਿਹੜੇ ਲੋਕ ਨੇ, ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਮਦਨ ਲਾਲ ਜਲਾਲਪੁਰ ਦੇ ਭਾਂਜੇ ਨੇ ਕਣਕ ਖੁਰਦ-ਬੁਰਦ ਕਰ ਦਿੱਤੀ ਹੋਣੀ ਹੈ। ਕਦੇ ਪੰਜਾਬੀਆਂ ਨੇ ਇਹ ਸੋਚਿਆ ਕਿ ਸਾਡੇ ਮੁੰਡੇ ਕੁੜੀਆਂ ਕੋਈ ਟੈਂਕੀਆਂ ਤੇ ਚੜ੍ਹਦਾ ਫਿਰਦਾ? ਕਦੇ ਪਟਿਆਲੇ ਧਰਨੇ ਲਾਉਣ ਜਾਂਦੇ ਸੀ, ਪਹਿਲਾਂ ਲੰਬੀ ਜਾਂਦੇ ਸੀ, ਫਿਰ ਪਟਿਆਲੇ ਜਾਣ ਲੱਗ ਪਏ, ਹੁਣ ਸੰਗਰੂਰ ਜਾਣ ਲੱਗ ਪਏ। ਪਰ ਜਿਹੜੇ ਆਹ ਮੰਤਰੀ ਸੰਤਰੀ ਨੇ, ਇਹਨਾਂ ਨੇ ਇਕੱਲੇ ਮੁਫ਼ਤ ਦਾ TADA ਨਹੀਂ ਖਾਧਾ, ਮੁਫ਼ਤ ਦਾ ਡੀਜ਼ਲ ਨਹੀਂ ਖਾਧਾ, ਪੈਨਸ਼ਨਾਂ ਨਹੀਂ ਲਈਆਂ, ਇਹਨਾਂ ਨੇ ਸੁਰੱਖਿਆ ਨਹੀਂ ਲਈ, ਕਾਰਾਂ ਨਹੀਂ ਲਈਆਂ, ਸਰਕਾਰੀ ਪਲਾਟ ਹੀ ਨਹੀਂ ਨੱਪੇ। ਇਹਨਾਂ ਨੇ ਅਗਾਂਹ ਆਪਦੀਆਂ ਅਗਲੀਆਂ ਪੁਸ਼ਤਾਂ ਦਾ ਛੱਡ ਕੇ, ਉਹਨਾਂ ਦਾ ਬੰਦੋਬਸਤ ਕਰਕੇ ਰਿਸ਼ਤੇਦਾਰਾਂ ਦਾ ਵੀ ਬੰਦੋਬਸਤ ਕੀਤਾ। 4 ਉਦਾਹਰਨਾਂ ਤਾਂ ਇੱਥੇ ਹੀ ਆਪਾਂ ਸਾਹਮਣੇ ਰੱਖ ਲਈਏ, ਸੰਗਤ ਸਿੰਘ ਗਿਲਜੀਆਂ, ਮਦਨ ਲਾਲ ਜਲਾਲਪੁਰ, ਸਾਬਕਾ ਮੰਤਰੀ ਜਿਹੜਾ ਸਿੰਗਲਾ, ਮਾਨਸਾ ਵਾਲਾ, ਚਰਨਜੀਤ ਸਿੰਘ ਚੰਨੀ, 4 ਤਾਂ ਇੱਥੇ ਪਈਆਂ ਨੇ ਆਪਣੇ ਕੋਲੇ। ਹੋਰ ਕਿੰਨੇ ਲੋਕ ਹੋਣਗੇ ਜਿਨ੍ਹਾਂ ਨੇ ਆਪਣੇ ਨੇੜਲੇ ਜਿਹੜੇ ਆ ਸਰਕਾਰੀ ਖਜ਼ਾਨੇ ਤੇ ਬਿਠਾਏ ਹੋਣਗੇ? ਇਹ ਨਹੀਂ ਹੈ ਕਿ ਜਿਹੜੀ ਕੇਂਦਰ ਨੂੰ ਚਲਾ ਰਹੀ ਹੈ ਸਰਕਾਰ, ਉਹਦੇ ਵਿੱਚ ਵੀ ਸਭ ਅੱਛਾ ਹੈ। ਜੇਕਰ ਜਦੋਂ ਕੇਂਦਰ ਨੂੰ ਕੋਈ ਧੜੱਲੇਦਾਰ ਆਗੂ ਮਿਲਿਆ, ਜਿਹੜਾ ਭਾਜਪਾ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਹੋਵੇ, ਫਿਰ ਉਦੋਂ ਵੀ ਇਹੋ ਜਿਹੇ ਘੁਟਾਲੇ ਸਾਹਮਣੇ ਆਉਣਗੇ, ਜਿੱਥੇ ਤੁਹਾਨੂੰ ਪਤਾ ਲੱਗਣਾ ਹੈ ਕਿ ਜਿਵੇਂ ਆਪਣੇ ਲੋਕਾਂ ਨੇ ਰੁੱਖ ਤਾਂ ਦੂਰ ਦੀ ਗੱਲ ਆ, ਟਰੀ ਗਾਰਡ ਤੱਕ ਨਹੀਂ ਛੱਡੇ, ਤੇ ਜਿਨ੍ਹਾਂ ਨੇ ਟਰੀ ਗਾਰਡ ਨਹੀਂ ਛੱਡੇ,
ਉਹ ਤੁਹਾਨੂੰ ਕੀ ਲੱਗਦਾ ਕਿ ਟਰਾਂਸਪੋਰਟਾਂ ਤੇ ਕਬਜ਼ੇ, ਹੋਟਲਾਂ ਤੇ ਕਬਜ਼ੇ, ਢਾਬਿਆਂ ਤੇ ਕਬਜ਼ੇ ਜਾਂ ਮਾਈਨਿੰਗ ਦੀਆਂ ਖੱਡਾਂ ਛੱਡ ਦੇਣਗੇ, ਜਿੱਥੋਂ ਮੋਟਾ ਮਿਲਦਾ ਹੈ? ਜਿਨ੍ਹਾਂ ਨੇ ਟ੍ਰੀ ਗਾਰਡ ਨਹੀਂ ਛੱਡੇ, ਉਹ ਮਾਈਨਿੰਗ ਦੀਆਂ ਖੱਡਾਂ ਨਹੀਂ ਛੱਡਣਗੇ। ਸੋ ਇਹ ਅਸੀਂ ਹਮੇਸ਼ਾ ਇਸੇ ਪਲੇਟਫਾਰਮ ਤੋਂ ਤਾਂ ਕਹਿੰਦੇ ਹੁੰਦੇ ਹਾਂ ਕਿ ਸਿਆਸੀ ਲੋਕਾਂ ਦੇ ਭਗਤ ਨਾ ਬਣੋ। ਇਹ ਸਕੇ ਨਹੀਂ ਹੈ, ਸੱਤਾ ਕਿਸੇ ਦੀ ਸਕੀ ਨਹੀਂ ਹੋਈ ਅੱਜ ਤੱਕ। ਖੈਰ, ਆਪਾਂ ਅਗਲੀ ਖਬਰ ਵੱਲ ਵਧੀਏ, ਗੱਲ ਕਰੀਏ ਮੂਸੇਵਾਲੇ ਦੇ ਮਾਪਿਆਂ ਦੇ ਬਿਆਨ ਦੀ। ਤਾਂ ਪਿਛਲੇ ਦਿਨੀ ਇੱਕ ਵੀਡੀਓ ਬੜੀ ਵਾਇਰਲ ਹੋਈ। ਉਸ ਵੀਡੀਓ ਦੇ ਵਿੱਚ ਗੋਲਡੀ ਬਰਾੜ ਨਾਂ ਦਾ ਗੈਂਗਸਟਰ ਇਹ ਕਹਿੰਦਾ ਕਿ ਮੂਸੇਵਾਲੇ ਨੇ ਮੈਨੂੰ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀਗੀ ਕਿ ਮੇਰੀ ਜਾਨ ਬਖਸ਼ ਦੇ। ਇਸੇ ਬਾਬਤ ਉਹ ਭੰਗ-ਚੜੀ ਪਿੰਡ ਦੇ, ਜਿਹੜਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ, ਉੱਥੋਂ ਦੇ 2 ਨੌਜਵਾਨਾਂ ਦਾ ਹਵਾਲਾ ਵੀ ਦਿੰਦਾ। ਪਰ ਦੂਜੇ ਪਾਸੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਤੇ ਗੈਂਗਸਟਰ ਗੋਲਡੀ ਬਰਾੜ ਵੱਲੋਂ 2 ਦਿਨ ਪਹਿਲਾਂ ਜਿਹੜੀ ਵੀਡੀਓ ਜਾਰੀ ਕਰਕੇ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਸੰਬੰਧੀ ਜੋ ਦਾਅਵੇ ਕੀਤੇ ਜਾ ਰਹੇ ਨੇ, ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹਨਾਂ ਦੇ ਪੁੱਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਲਡੀ ਬਰਾੜ ਨੇ ਇਹ ਗੱਲ ਕਹੀ ਸੀ ਕਿ ਸਿੱਧੂ ਮੂਸੇਵਾਲੇ ਨੇ ਉਹਨਾਂ ਨੂੰ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਮਾਮਲੇ ਦੇ ਵਿੱਚ ਉਸ ਦੇ ਗੈਂਗ ਅਤੇ ਗਾਇਕ ਦੇ ਵਿਚਾਲੇ ਜਿਹੜੀ ਦੁਸ਼ਮਣੀ ਸੀ, ਉਹਨੂੰ ਸੁਲਝਾਉਣ ਦੇ ਲਈ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਹੁਣ ਉਹਨਾਂ ਨੇ ਬਲਕੌਰ ਸਿੰਘ, ਜਿਹੜੇ ਕਿ ਉਹਨਾਂ ਦੇ ਪਿਤਾ ਜੀ ਨੇ, ਤੇ ਮਾਤਾ ਚਰਨ ਕੌਰ ਜੀ ਨੇ, ਉਹਨਾਂ ਨੇ ਜੱਦੀ ਜ਼ਮੀਨ ਦੇ ਵਿੱਚ ਗਾਇਕ ਦਾ ਬੁੱਤ ਸਥਾਪਿਤ ਕੀਤਾ ਹੈ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। 29 ਮਈ ਦੀ ਗੱਲ ਹੈ, ਜਦੋਂ ਪਿੰਡ ਜਵਾਰਕੇ ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਅਤੇ ਪਰਿਵਾਰ ਨੇ ਕਿਸੇ ਨਾਲ ਵੀ ਕੁਝ ਗਲਤ ਨਹੀਂ ਕੀਤਾ ਤੇ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਹੈ, ਉਹ ਸਿਰਫ ਇਲਜ਼ਾਮ ਤਰਾਸ਼ੀ ਹੈ, ਗਲਤ ਦੋਸ਼ ਲਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਆਪਣੇ 27 ਸਾਲਾ ਮਰਹੂਮ ਪੁੱਤਰ ਦਾ ਬੁੱਤ ਲਾਉਣਾ ਬਹੁਤ ਔਖਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਤਲ ਕਰਨ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਗੈਂਗਸਟਰ ਆਪਣੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਕੇ ਅਤੇ ਨਿਆਂ ਪ੍ਰਣਾਲੀ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਬਚਣ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮੁੱਖ ਸ਼ੂਟਰਾਂ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ, ਕੇਸ਼ਵ ਅਤੇ ਦੀਪਕ ਟੀਨੂ ਨੂੰ ਮਾਨਸਾ ਦੀ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚੋਂ ਲਿਆ ਕੇ ਮਾਨਸਾ ਦੀ ਅਦਾਲਤ ਦੇ ਵਿੱਚੋਂ 2 ਵਾਰ ਰਿਮਾਂਡ ਹਾਸਲ ਕੀਤਾ ਹੈ। ਮਾਨਸਾ ਦੇ ਸੀਆਈ ਪੁਲਿਸ ਸਟੇਸ਼ਨ ਦੇ ਵਿੱਚ ਉਕਤ ਮੁਲਜ਼ਮਾਂ ਕੋਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਵਰਤੇ ਗਏ ਹਥਿਆਰ ਬਰਾਮਦ ਕਰਵਾਉਣ ਦੇ ਲਈ ਹਰ ਉਪਰਾਲਾ ਕੀਤਾ ਗਿਆ, ਪਰ ਪੁੱਛ ਪੜਤਾਲ ਦੇ ਦੌਰਾਨ ਪੁਲਿਸ ਦੇ ਹੱਥ ਖਾਲੀ ਰਹਿਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ ਇਹਨਾਂ ਹਥਿਆਰਾਂ ਬਾਰੇ ਦਿੱਲੀ ਪੁਲਿਸ ਵੱਲੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ ਤੇ ਇੱਕੋ ਹੀ ਗੱਲ ਸਾਹਮਣੇ ਆਈ ਹੈ ਕਿ ਕਤਲ ਤੋਂ ਬਾਅਦ ਕੋਈ ਵਿਅਕਤੀ ਹਰਿਆਣਾ ਦੇ ਫਰੀਦਾਬਾਦ ਦੇ ਵਿੱਚ ਆ ਕੇ ਇਹਨਾਂ ਸ਼ੂਟਰਾਂ ਕੋਲੋਂ ਹਥਿਆਰ ਲੈ ਗਿਆ ਸੀ, ਜਿਸ ਨੂੰ ਗੋਲਡੀ ਬਰਾੜ ਵੱਲੋਂ ਹੀ ਭੇਜਿਆ ਗਿਆ ਦੱਸਿਆ ਜਾਂਦਾ ਹੈ। ਇਸ ਵੇਲੇ ਮਾਨਸਾ ਦੇ ਸੀਆਈ ਪੁਲਿਸ ਸਟੇਸ਼ਨ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਸਭ ਤੋਂ ਨੇੜੋਂ ਗੋਲੀਆਂ ਮਾਰਨ ਵਾਲੇ ਅੰਕਿਤ ਸੇਰਸਾ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਸ ਨੂੰ ਵੀ ਮਾਨਸਾ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚੋਂ ਲੈ ਕੇ ਇੱਥੇ ਆਈ ਹੈ ਤੇ ਅੰਕਿਤ ਸੇਰਸਾ ਤੋਂ ਇਲਾਵਾ ਸਚਨ ਭਵਾਨੀ ਨੂੰ ਰੱਖਿਆ ਹੋਇਆ। ਪੁਲਿਸ ਨੇ ਇੱਕ ਅਧਿਕਾਰੀ ਦੇ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਲੋੜੀਂਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ, ਇਹਦੇ ਬਾਰੇ ਅੰਕਿਤ ਸਿਰਸਾ ਕੋਲੋਂ ਇੱਕ ਅਹਿਮ ਜਾਣਕਾਰੀ ਮਿਲੀ ਹੈ। ਪੁਲਿਸ ਨੇ ਅ, ਅੰਕਿਤ ਸਿਰਸਾ ਨੇ ਪੁਲਿਸ ਦੇ ਕੋਲ ਉਹਨਾਂ ਦੇ ਪੰਜਾਬ ਦੇ ਵਿੱਚ ਹੀ ਲੁਕੇ ਹੋਣ ਦੀ ਹਾਮੀ ਭਰੀ ਹੈ। ਇਸ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ ਵਿੱਚ ਕਈ ਸ਼ੱਕੀ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਪੰਜਾਬ ਦੇ ਵਿੱਚ ਹੀ ਕਿਤੇ ਅੰਡਰਗਰਾਉਂਡ ਹੋਏ ਨੇ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਅਦਾਲਤ ਵੱਲੋਂ ਇਹਨਾਂ ਨੂੰ ਇੱਕ ਵਾਰ ਮਾਨਸਾ ਦੀ ਜੇਲ੍ਹ ਭੇਜਿਆ ਗਿਆ, ਜਿੱਥੇ ਉਹਨਾਂ ਨੂੰ ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਹੈ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਸਰਬ ਪਾਰਟੀ ਮੀਟਿੰਗ ਦੇ ਵਿੱਚ ਕਿਹਾ ਕਿ ਨੌਜਵਾਨਾਂ ਦੇ ਵਿੱਚ ਕੱਟੜਤਾ ਫੈਲਣ ਤੋਂ ਰੋਕਣ ਦੇ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਪਹਿਲੀ ਵਾਰ ਫਿਰਕੂ ਝੜਪਾਂ ਹੋਈਆਂ ਨੇ, ਜਿਸ ਕਰਕੇ ਹਾਲਾਤ ਵਿਗੜੇ ਨੇ ਅਤੇ ਦਹਿਸ਼ਤੀ ਸਰਗਰਮੀਆਂ ਤੇ ਹਾਈ ਪ੍ਰੋਫਾਈਲ ਕਤਲਾਂ ਦੇ ਨਾਲ ਵੀ ਲੋਕਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਬਣ ਗਈ ਹੈ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਦੀ ਰਾਖੀ ਦੀ ਥਾਂ ਹੱਥ ਖੜੇ ਕਰਨ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ SYL ਅਤੇ ਕਨਵਰ ਗਰੇਵਾਲ ਦੇ ਗੀਤ ਰਿਹਾਈ ਤੇ ਪਾਬੰਦੀ ਵਰਗੇ ਕਦਮਾਂ ਨੇ ਅਲੱਗ-ਥਲੱਗ ਹੋਣ ਦੀਆਂ ਭਾਵਨਾਵਾਂ ਵਧਾਈਆਂ ਨੇ। ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੇ ਉਲਟ ਨਤੀਜੇ ਨਿਕਲ ਸਕਦੇ ਨੇ। ਇਹ ਪਾਬੰਦੀ ਤੁਰੰਤ ਖਤਮ ਹੋਣੀ ਚਾਹੀਦੀ ਹੈ। ਚੰਗੀ ਗੱਲ ਹੈ ਜੇਕਰ ਕਿਸੇ ਪੰਜਾਬ ਦੇ ਆਗੂ ਨੂੰ ਪੰਜਾਬ ਦੇ ਮੁੱਦੇ, ਪੰਜਾਬ ਦੇ ਗੀਤਾਂ ਤੇ ਪਾਬੰਦੀ, ਪੰਜਾਬ ਦੀ ਹਾਈ ਪ੍ਰੋਫਾਈਲ ਕਤਲਾਂ ਦੇ ਨਾਲ ਜੁੜੇ ਮਸਲਿਆਂ ਦੀ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਬਣ ਗਈ ਹੈ।
ਪਰ ਜੇ ਪੰਜਾਬ ਦੇ ਲੋਕਾਂ ਦੀ ਯਾਦਦਾਸ਼ਤ ਇੰਨੀ ਤਾਂ ਕਮਜ਼ੋਰ ਨਹੀਂ ਹੈ ਕਿ ਉਹਨਾਂ ਨੂੰ ਨਾ ਪਤਾ ਹੋਵੇ ਕਿ 2007 ਤੋਂ ਲੈ ਕੇ 2017 ਤੱਕ ਕੀ ਕੁਛ ਹੋਇਆ। ਇੱਕ ਫਿਲਮ ਨੂੰ ਜਿਹੜੀ ਕਿ ਡੇਰਾ ਸਿਰਸਾ ਦੇ ਮੁਖੀ ਦੇ ਨਾਲ ਜੁੜਦੀ ਹੈ, ਉਹਨੂੰ ਰਿਲੀਜ਼ ਕਰਾਉਣ ਦੇ ਲਈ ਪੰਜਾਬ ਦੇ ਵਿੱਚ ਕੀ ਕੁਛ ਕੀਤਾ ਗਿਆ। ਕਿਹਦੀ ਸਰਕਾਰ ਸੀ ਉਦੋਂ? ਅਕਾਲੀ ਦਲ ਦੀ ਸਰਕਾਰ ਸੀ। ਉਸੇ ਬੰਦੇ ਨੂੰ ਮਾਫ਼ੀ ਦਿਵਾਉਣ ਦੇ ਲਈ ਕਥਿਤ ਚਿੱਠੀ ਪੱਤਰ ਦਾ ਜਿਹੜਾ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕੀਤਾ ਗਿਆ, ਉਹ ਕਿਹਦੀ ਕੋਠੀ ਤੇ ਕੀਤਾ ਗਿਆ ਤੇ ਕਿਹੜੇ-ਕਿਹੜੇ ਬੰਦੇ ਉੱਥੇ ਹਾਜ਼ਰ ਸਨ? ਉਹ ਅਕਸ਼ੇ ਕੁਮਾਰ ਦੀ ਕੋਠੀ ਦੇ ਵਿੱਚ ਕੀਤਾ ਗਿਆ। ਗਿਆਨੀ ਗੁਰਮੁਖ ਸਿੰਘ ਦੇ ਬਿਆਨ ਚੱਕ ਕੇ ਪੜ੍ਹ ਲਓ, ਹਲੇ ਵੀ ਨੈੱਟ ਤੇ ਪਏ ਹੋਣਗੇ। ਤੇ ਉੱਥੇ ਸੁਖਬੀਰ ਸਿੰਘ ਬਾਦਲ, ਡੇਰਾ ਸਿਰਸਾ ਮੁਖੀ ਗਿਆਨੀ ਗੁਰਮੁਖ ਸਿੰਘ ਤੇ ਹੋਰ ਵੀ ਕਈ ਹਾਜ਼ਰ ਸਨ। ਗੀਤਾਂ ਤੇ ਪਾਬੰਦੀ ਲਗਾਉਣ ਦੀ ਗੱਲ ਹੈ ਜਿਹੜੀ, ਉਹ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਤੇ ਪਾਬੰਦੀ ਲੱਗੀ ਹੈ। ਤੇ ਨਾਲ ਹੀ ਜਿਹੜੀ ਫਿਰਕੂ ਝੜਪਾਂ ਦੀ ਗੱਲ ਹੈ, ਤਾਂ ਇੱਥੇ ਇੱਕ ਵਾਰੀ ਇਹੋ ਜਿਹਾ ਸਮਾਂ ਵੀ ਆਇਆ 2015 ਦੇ ਵਿੱਚ, ਜਿੱਥੇ ਫਿਰਕੂ ਝੜਪਾਂ ਨਹੀਂ ਬਲਕਿ ਸਰਬ ਧਰਮਾਂ ਵੱਲੋਂ, ਖਾਸ ਕਰਕੇ ਸਿੱਖ ਭਾਈਚਾਰੇ ਵੱਲੋਂ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੇ ਲਈ ਧਰਨੇ ਲਾਏ ਜਾ ਰਹੇ ਸਨ, ਤਾਂ ਉਦੋਂ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ ਸੀ, ਜਿਹਦੇ ਵਿੱਚ ਗੁਰਜੀਤ ਸਿੰਘ ਤੇ ਹਰਕ੍ਰਿਸ਼ਨ ਭਗਵਾਨ ਜਿਹੜੇ ਆ, ਉਹ ਉਹਨਾਂ ਨੂੰ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਸੀ। ਕੋਟਕਪੂਰਾ ਦੇ ਵਿੱਚ ਵੀ ਗੋਲੀ ਚੱਲੀ ਸੀ। ਉਹ ਹਾਲੇ ਵੀ ਜੇ ਮੁਕੱਦਮੇ ਨੇ, ਉਹ ਜ਼ੇਰੇ ਸੁਣਵਾਈ ਨੇ। ਤਾਂ ਬਹੁਤ ਕੁਛ ਹੋਇਆ, ਪਰ ਪੰਜਾਬ ਦੇ ਆਗੂਆਂ ਨੂੰ ਹੁਣ ਇਹਨਾਂ ਮਸਲਿਆਂ ਦੀ ਯਾਦ ਆਈ ਹੈ। ਅੱਜ ਸਾਨੂੰ ਸੰਸਦ ਦੇ ਵਿੱਚ ਖੜ੍ਹ ਕੇ ਪਤਾ ਲੱਗਿਆ ਕਿ ਇਹ ਕੁਛ ਹੋ ਰਿਹਾ। ਤਾਂ 2007 ਤੋਂ 17 ਦੇ ਦਰਮਿਆਨ ਇੱਕ ਵਕਫਾ ਐਸਾ ਵੀ ਆਇਆ ਸੀ, ਜਦੋਂ ਪੰਜਾਬ ਦੇ ਵਿੱਚ ਕੀਟਨਾਸ਼ਕ ਘੁਟਾਲਿਆਂ ਨੇ ਕਿਸਾਨੀ ਦਾ ਲੱਕ ਤੋੜਤਾ ਸੀ, ਤੇ ਪੰਜਾਬ ਮਹਾਰਾਸ਼ਟਰ ਤੋਂ ਬਾਅਦ ਦੇਸ਼ ਭਰ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ ਆ ਗਿਆ ਸੀ। ਪੰਜਾਬ ਦੇ ਵਿੱਚ ਇੱਕ ਅਜਿਹਾ ਦੌਰ ਵੀ ਸੀ ਜਦੋਂ ਲੰਬੀ ਅਤੇ ਬਠਿੰਡਾ ਦੋਨੇ ਥਾਈਂ ਜਦੋਂ ਰੋਸ ਮੁਜ਼ਾਹਰੇ ਕਰਦੇ ਸੀ ਲੋਕ ਨੌਕਰੀਆਂ ਮੰਗਣ ਵਾਸਤੇ, ਬੇਰੁਜ਼ਗਾਰ ਸਾਡੇ ਧੀਆਂ ਪੁੱਤ, ਤਾਂ ਉਦੋਂ ਦੋ ਥਾਈਂ ਲਾਠੀਚਾਰਜ ਹੁੰਦਾ ਸੀ। ਇੱਕ ਥਾਈਂ ਤਾਂ ਇੱਕ ਨੌਜਵਾਨ ਨੇ ਅੱਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਸੋ ਹਾਈ ਪ੍ਰੋਫਾਈਲ ਹੱਤਿਆਵਾਂ ਦੀ ਗੱਲ ਕਰਦੇ ਆ, ਉਦੋਂ ਵੀ ਪੰਜਾਬ ਦੇ ਵਿੱਚ ਐਸਆਈਟੀ 26 ਐਸਆਈਟੀਜ਼ ਹੁਣ ਤੱਕ ਬਣੀਆਂ ਨੇ, 27, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਕਤਲ ਹੋਏ, ਜਿਨ੍ਹਾਂ ਦੇ ਹਾਈ ਪ੍ਰੋਫਾਈਲ ਕਤਲ ਹੋਏ ਨੇ, ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਬਹੁਤ ਹੋਰ ਬੀਬਾ ਨੇ ਹੋਰ ਵੀ ਗੱਲਾਂ ਬਾਤਾਂ ਕੀਤੀਆਂ ਨੇ। ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦੇ 13 ਦੇ 13 ਲੋਕ ਸਭਾ ਮੈਂਬਰ ਤੇ 7 ਰਾਜ ਸਭਾ ਮੈਂਬਰ, ਇਹ 20 ਜਾਣੇ ਨੇ ਉੱਥੇ, ਤੇ 20 ਜਾਣਿਆਂ ਦੀ ਆਵਾਜ਼ ਬਹੁਤ ਹੁੰਦੀ ਹੈ। ਜੇਕਰ ਨਿੱਜੀ ਮਫਾਦਾਂ, ਪਾਰਟੀਬਾਜ਼ੀ ਤੋਂ ਉੱਠ ਕੇ ਪੰਜਾਬ ਦੀ ਗੱਲ ਕਰਨ, ਅੱਜ ਹਰ ਲੀਡਰ ਨੂੰ ਚੰਡੀਗੜ੍ਹ ਚੇਤੇ ਆ ਗਿਆ, ਅੱਜ ਹਰ ਲੀਡਰ ਨੂੰ ਐਸਵਾਈਐਲ ਚੇਤੇ ਆ ਗਈ ਹੈ। ਪਰ ਟੱਕ ਲਵਾਉਣ ਵਾਲੇ, ਇਹਨਾਂ ਚੀਜ਼ਾਂ ਦਾ ਸਵਾਗਤ ਕਰਨ ਵਾਲੇ, ਇਹਨਾਂ ਚੀਜ਼ਾਂ ਐਸਵਾਈਐਲ ਦੇ ਬਦਲੇ ਜ਼ਮੀਨਾਂ ਲੈਣ ਵਾਲੇ, ਜਿਨ੍ਹਾਂ ਦਾ ਦੇਵੀ ਲਾਲ ਚੌਟਾਲਾ ਨੇ ਨਾਂ ਲਿਆ ਬਕਾਇਦਾ, ਉਹ ਬੰਦੇ ਕਿਤੇ ਹੋਰ ਨਹੀਂ, ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਹੀ ਵਿਚਰ ਰਹੇ ਨੇ। ਅੱਜ ਵੀ ਉਹ ਭਾਜਪਾ ਦੇ ਨੇੜੇ ਨੇ, ਕੱਲ੍ਹ ਵੀ ਨੇੜੇ ਸੀਗੇ। ਸੋ ਬਿਆਨ ਦਿੰਦੇ ਨੇ, ਚੰਗੀ ਗੱਲ ਹੈ, ਸੰਸਦ ਦੇ ਵਿੱਚ ਖੜ੍ਹ ਕੇ ਕਹਿਣਾ ਬਹੁਤ ਚੰਗੀ ਗੱਲ ਆ, ਪਰ ਨਿੱਜ ਤੋਂ ਉੱਪਰ ਉੱਠ ਕੇ ਖੜ੍ਹ ਕੇ ਜਦੋਂ ਤੁਸੀਂ ਕਹੋਗੇ, ਤੁਹਾਡੀ ਆਵਾਜ਼ ਉਦੋਂ ਜ਼ੋਰਦਾਰ ਹੋਏਗੀ। ਫੋਕੀ ਬਿਆਨਬਾਜ਼ੀ ਨਾਲ ਕੁਛ ਨਹੀਂ ਬਣਦਾ। 4 ਦਿਨ ਮੀਡੀਆ 'ਚ ਬਾਈਟਾਂ ਚੱਲਣਗੀਆਂ, ਉਸ ਤੋਂ ਬਾਅਦ ਗੱਲ ਆਏਗੀ ਹੋ ਜਾਣੀ ਹੈ। ਖੈਰ, ਇੱਥੇ ਵੇਲਾ ਹੋ ਚੱਲਿਆ ਪ੍ਰੋਗਰਾਮ ਦੀ ਸਮਾਪਤੀ ਦਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜ ਕਰਮਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਦੇ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।